ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 8 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਦੇ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਸਨੋ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ H&M ਆਇਲ ਇੰਕ ਓਨਟਾਰੀਓ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਵਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਹੜਾ ਹਰੀਕੇਨ ਲੀ ਆ, ਉਹ ਇੱਕ ਬਹੁਤ ਹੀ ਪਾਵਰਫੁਲ ਕੈਟਾਗਰੀ 5 ਸਟਾਰਮ ਬਣਦਾ ਜਾ ਰਿਹਾ ਹੈਗਾ ਆ। ਜੇ ਵੱਡੀ ਪਿਕਚਰ ਵੱਲ ਦੇਖੀਏ, ਕਹਿੰਦੇ ਵੀ ਆਉਣ ਵਾਲੇ 12 ਘੰਟਿਆਂ ਦੇ ਵਿੱਚ ਉਹਦੀ ਜਿਹੜੀ ਇੰਟੈਂਸਿਟੀ ਆ ਹਰੀਕੇਨ 1 ਤੋਂ ਵੱਧ ਕੇ ਹਰੀਕੇਨ 4 ਹੋ ਗਈ ਤੇ ਹੁਣ ਹਰੀਕੇਨ 5 ਬਣਨ ਜਾ ਰਹੀ ਹੈਗੀ ਆ। ਨੈਸ਼ਨਲ ਹਰੀਕੇਨ ਸੈਂਟਰ ਦੇ ਮੁਤਾਬਕ 80 ਮੀਲ ਪਰ ਆਵਰ ਦੇ ਹਿਸਾਬ ਨਾਲ ਰਾਈਟ ਨਾਓ ਹਵਾਵਾਂ ਚੱਲ ਰਹੀਆਂ ਹੈਗੀਆਂ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ। ਆਉਣ ਵਾਲੇ 5 ਦਿਨ ਜਿਹੜੇ ਆ ਉਹ ਕਾਫੀ ਜਿਹੜੇ ਆ ਖਤਰਨਾਕ ਹੋਣਗੇ। 165 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਹਵਾਵਾਂ ਚੱਲਣਗੀਆਂ ਜਦੋਂ ਇਹ ਕੈਟਾਗਰੀ 5 ਬਣਿਆ। ਏਅਰ ਫੋਰਸ ਰਿਜ਼ਰਵ ਹਰੀਕੇਨ ਹੰਟਰਸ ਨੇ ਕਿਹਾ ਵੀ ਲੀ ਜਿਹੜਾ ਹਰੀਕੇਨ ਲੀ ਆਏ ਸਕਾਈ ਰੌਕਟਡ ਕੈਟਾਗਰੀ 5 ਸਟਰੈਂਥ 'ਚ ਹੋ ਗਿਆ ਹੈਗਾ ਤੇ ਸਟੋਰਮ ਐਕਸਟ੍ਰੀਮਲੀ ਪਾਵਰਫੁਲ ਹੋਊਗਾ ਤੇ ਬਹੁਤ ਜ਼ਿਆਦਾ ਜਿਹੜਾ ਇਹ ਡੈਮੇਜ ਆ ਪ੍ਰੋਪਰਟੀ ਦਾ ਕਰੂਗਾ, ਖਾਸ ਕਰਕੇ ਜਿਹੜਾ ਕੈਰੇਬੀਅਨਸ ਵਾਲਾ ਏਰੀਆ ਹੈਗਾ। ਵੀਰਵਾਰ ਤੱਕ ਇਹ ਕੈਟਾਗਰੀ 1 ਸਟਾਰਮ ਸੀਗਾ ਤੇ ਇੰਨੀ ਤੇਜ਼ੀ ਦੇ ਨਾਲ ਇਸ ਦੀ ਤਾਕਤ ਦੇ ਵਿੱਚ ਵਾਧਾ ਹੋਇਆ ਆ ਵੀ ਇੱਕ ਦਿਨ ਦੇ ਵਿੱਚ ਹਵਾਵਾਂ ਦੀ ਜਿਹੜੀ ਗਤੀ ਆ ਉਹ ਦੁੱਗਣੀ ਤੋਂ ਵੱਧ ਹੋ ਚੁੱਕੀ ਆ। ਸੋ ਇਹ ਬਹਾਮਾਸ, ਡੋਮਿਨਿਕਨ ਰਿਪਬਲਿਕ, ਕਿਊਬਾ, ਇਹਦੇ ਇਰਦ ਗਿਰਦ ਇਹ ਜਿਹੜੇ ਟਾਪੂ ਆਉਂਦੇ ਨੇ ਕੈਰੇਬੀਅਨ ਦੇ, ਉਹਦੇ ਲਾਗੋਂ ਦੀ ਜਿਹੜਾ ਉਹ ਲੰਘਣਾ ਹੈ। ਇਹ ਵੀ ਜਿਹੜਾ ਹਰਜੋਤ ਸਿੰਘ ਜੀ ਚੰਗੀ ਗੱਲ ਆ ਵੀ ਡਾਇਰੈਕਟਲੀ ਸਿੱਧਾ ਕਿਸੇ ਦੇ ਉੱਤੇ ਅਸਰ ਨਹੀਂ ਆ, ਪਰ ਫਿਰ ਵੀ ਕਿਉਂਕਿ ਉਹਦੇ ਕਈ 100 ਮੀਲ ਦੇ ਦਾਇਰੇ ਦੇ ਵਿੱਚ ਆਲੇ ਦੁਆਲੇ ਉਸ ਉੱਤੇ ਅਸਰ ਜਿਹੜਾ ਉਹ ਪੈਂਦਾ। ਤੇਜ਼ ਹਵਾਵਾਂ, ਟੋਰੈਂਸ਼ੀਅਲ ਮੀਂਹ ਜਿਹੜੇ ਆ ਉਸ ਵਿੱਚ ਪੈ ਜਾਂਦੇ ਨੇ। ਸੋ ਰੀਸੈਂਟਲੀ ਆਪਾਂ ਦੇਖਿਆ ਆ ਵੀ ਕਿਸ ਤਰੀਕੇ ਦੇ ਨਾਲ ਹਰੀਕੇਨਸ 'ਤੇ ਉਹ ਸਾਰਾ ਕੁਛ ਹੋ ਰਿਹਾ ਹੈ। ਇਸੇ ਤਰੀਕੇ ਦਾ ਇੱਕ ਹੇਤੀ ਦੇ ਵਿੱਚ ਹਰੀਕੇਨ ਆਇਆ ਸੀ 2016 'ਚ, ਜਿਹਦੇ ਨਾਲ ਸੈਂਕੜੇ ਲੋਕਾਂ ਦੀਆਂ ਉਦੋਂ ਮੌਤਾਂ ਹੋਈਆਂ ਸੀ। ਇੱਥੋਂ ਤੱਕ ਕਿ US ਦੇ ਜਿਹੜੇ ਸਾਊਥ ਵੈਸਟ ਵਾਲਾ ਇਲਾਕਾ ਆ ਉਹਦੇ ਵਿੱਚ ਵੀ ਉਸਨੇ ਬਹੁਤ ਜ਼ਿਆਦਾ ਭੈੜਾ ਅਸਰ ਜਿਹੜਾ ਉਹ ਕੀਤਾ ਸੀਗਾ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਕੰਪਿਊਟਰ ਮਾਡਲ ਟ੍ਰੈਂਡ ਇਹ ਦੱਸ ਰਹੇ ਆ ਵੀ ਅਗਲੇ ਵੀਕ ਤੱਕ ਹਰੀਕੇਨ ਅਪ ਨਾਰਥ ਵੱਲ ਨੂੰ ਉਸਨੇ ਤੁਰਨਾ ਜਿਹੜਾ ਉਹ ਸ਼ੁਰੂ ਹੋ ਜਾਣਾ ਆ। ਸੋ ਇਹ ਟਰੈਕਿੰਗ ਦੱਸਦੀ ਆ ਵੀ ਇਹ US ਦੇ ਕਾਫੀ ਕਲੋਜ਼ ਆ ਸਕਦਾ ਹੈਗਾ ਆ। ਸੋ ਲੋ ਪ੍ਰੈਸ਼ਰ ਏਰੀਆ ਕੈਨੇਡਾ ਤੇ US ਦੇ ਜਿਹੜੇ ਬਾਰਡਰ ਦਾ ਇਲਾਕਾ ਆ, ਮਿਸ਼ੀਗਨ ਤੇ ਇਹ ਵਾਲੇ ਇਲਾਕੇ ਦੇ ਵਿੱਚ ਬਣਨ ਦੇ ਨਾਲ ਜਿਹੜੀ ਇਹ ਹਾਈ ਪ੍ਰੈਸ਼ਰ ਏਰੀਆ ਆ, ਇਹਦੇ ਨਾਲ ਇਹਨਾਂ ਦੋਨਾਂ ਦੇ ਦਰਮਿਆਨ ਇਸ ਹਰੀਕੇਨ ਨੇ ਆਪਣਾ ਰਸਤਾ ਬਣਾਉਣਾ ਆ, ਜੋ ਕਿ ਇਵੈਂਚੁਅਲੀ ਕਰਦਾ ਕਰਦਾ ਨਾਰਥ ਈਸਟ ਵਾਲੇ ਇਲਾਕੇ ਦੇ ਨਜ਼ਦੀਕ ਇਹ ਹਰੀਕੇਨ ਇਵੈਂਚੁਅਲੀ ਕੁਛ ਦਿਨਾਂ ਤੱਕ ਅਗਲੇ ਹਫਤੇ ਦੇ ਵਿੱਚ ਪਹੁੰਚ ਸਕਦਾ ਹੈ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਅਮਰੀਕਾ ਦੀਆਂ 10 ਵੱਡੀਆਂ ਕੰਪਨੀਆਂ ਬਹੁਤ ਵੱਡੀ ਪ੍ਰੋਬਲਮ 'ਚ ਆ
ਚਾਈਨਾ ਦੇ ਨਾਲ ਰਿਲੇਟਡ ਨੂੰ ਲੈ ਕੇ। ਇਕੱਲਾ ਐਪਲ ਨਹੀਂ ਹੈਗਾ, ਕਿਉਂਕਿ ਐਪਲ ਦੀ ਪ੍ਰੋਡਕਸ਼ਨ ਕਿੰਨੀ ਜ਼ਿਆਦਾ ਜਿਹੜੀ ਚਾਈਨਾ 'ਚੋਂ ਹੁੰਦੀ ਸੀ, ਕਿੰਨੀ ਜ਼ਿਆਦਾ ਕਿ ਮੈਜੋਰਟੀ 'ਚ ਉੱਥੇ ਹੁੰਦੀ ਸੀ। ਇਸ ਤੋਂ ਬਿਨਾਂ ਕੁਆਲਕੌਮ, ਮੋਨੋਲਿਥਿਕ ਪਾਵਰ, ਟੈਕਸਸ ਇੰਸਟਰੂਮੈਂਟ, 27% ਰੈਵਨਿਊ ਇਹਨਾਂ ਦਾ ਚਾਈਨਾ ਤੋਂ ਆਉਂਦਾ ਸੀ, ਇਨਕਲੂਡਿੰਗ ਹਾਂਗਕਾਂਗ ਜਾਂ ਮੈਕਾਊ ਵਾਲਾ ਜੋ ਏਰੀਆ ਹੈਗਾ ਆ। ਐਪਲ ਦਾ 18.8% ਰੈਵਨਿਊ ਚਾਈਨਾ ਤੋਂ ਆਉਂਦਾ ਸੀ। ਇਹ ਜਿਹੜੀ ਐਨੂਅਲ ਰਿਪੋਰਟ ਆ ਉਹਦੇ ਵਿੱਚ ਆਈ ਹੈਗੀ ਆ। ਸੋ ਚਾਈਨਾ ਦਾ ਅਸਰ ਇਹ ਵੱਡੀਆਂ ਕੰਪਨੀਆਂ ਤੇ ਕਾਫੀ ਜ਼ਿਆਦਾ ਪੈਣਾ ਸ਼ੁਰੂ ਹੋ ਗਿਆ। ਇਹਨਾਂ ਦੇ ਸਟਾਕ ਵੀ ਹੁਣ ਡਾਊਨ ਜਾਣੇ ਸ਼ੁਰੂ ਹੋਏ ਹੈਗੇ ਆ। ਸੋ ਐਕਸਪੋਜ਼ਰ ਬਹੁਤ ਜ਼ਿਆਦਾ ਸੀ। ਸੋ ਇਹ ਤੋਂ ਇਹਨਾਂ ਤੋਂ ਬਿਨਾਂ ਕੁਆਲਕੌਮ, ਟੈਕਸਸ ਇੰਸਟਰੂਮੈਂਟ, NXP ਸੈਮੀਕੰਡਕਟਰਸ, ਇਹਦਾ ਜਿਹੜਾ 35% ਚਾਈਨਾ ਤੇ ਡਿਪੈਂਡੈਂਟ ਸੀਗਾ। ਬ੍ਰੌਡਕਾਮ, ਬਾਇਓਟ੍ਰੇਸ, ਕਾਰਨਿੰਗ, ਅਪਲਾਈਡ ਮਟੀਰੀਅਲ, ON ਸੈਮੀਕੰਡਕਟਰ, ਇਹ ਸਾਰੀਆਂ ਜਿਹੜੀਆਂ ਮੇਜਰ ਕੰਪਨੀਆਂ, ਟੈਕ ਕੰਪਨੀਆਂ ਆ, ਇਹਨਾਂ ਦਾ ਚਾਈਨਾ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਰੈਵਨਿਊ ਆ ਉੱਥੋਂ ਆਉਂਦਾ ਸੀ। ਚਾਈਨਾ ਨੇ ਐਪਲ ਨੂੰ ਕਾਫੀ ਵੱਡਾ ਝਟਕਾ ਦਿੱਤਾ ਜਦੋਂ ਚੀਨ ਨੇ ਆਪਣੇ ਜਿਹੜੇ ਸਰਕਾਰੀ ਕੰਮ-ਕਾਜ ਦੇ ਲਈ ਜਾਂ ਸਰਕਾਰੀ ਵਰਕਰਸ ਆ, ਗਵਰਨਮੈਂਟ ਵਰਕਰਸ ਆ, ਉਹਨਾਂ ਨੂੰ ਐਪਲ ਦੇ ਆਈਫੋਨਸ ਵਰਤਣ ਤੋਂ ਇਨਕਾਰ ਕਰ ਦਿੱਤਾ, ਰੋਕ ਦਿੱਤਾ ਇਨਫੈਕਟ। ਉਹਦੇ ਕਰਕੇ ਐਪਲ ਦੇ ਜਿਹੜੇ ਸ਼ੇਅਰ ਆ ਉਹ ਬੁੱਧਵਾਰ ਨੂੰ 4% ਤੇ ਵੀਰਵਾਰ ਨੂੰ 3% ਜਿਹੜੇ ਉਹ ਡਿੱਗ ਗਏ। ਕੁੱਲ ਮਿਲਾ ਕੇ $200 ਬਿਲੀਅਨ ਦਾ ਘਾਟਾ ਐਪਲ ਨੂੰ ਸਹਿਣਾ ਪੈ ਰਿਹਾ ਆ ਜਦੋਂ ਤੋਂ ਚੀਨ ਨੇ ਆਪਣੇ ਜਿਹੜੇ ਕੇਂਦਰੀ ਏਜੰਸੀਜ਼ ਆ ਉਹਨਾਂ ਦੇ ਅਧਿਕਾਰੀਆਂ ਨੂੰ ਇਹ ਆਦੇਸ਼ ਦਿੱਤੇ ਆ ਵੀ ਤੁਸੀਂ ਆਈਫੋਨਸ ਆਫਿਸ ਦੇ ਵਿੱਚ ਨਹੀਂ ਲਿਆ ਸਕਦੇ ਕੰਮ-ਕਾਜ ਦੀ ਜਿਹੜੀ ਆ ਉਹ ਵਰਤੋਂ ਦੇ ਲਈ। ਵਾਲ ਸਟਰੀਟ ਜਰਨਲ ਨੇ ਬੀਤੇ ਦਿਨਾਂ ਦੇ ਵਿੱਚ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਸੀ। ਸੋ ਜਿੱਦਾਂ ਤੁਸੀਂ ਦੱਸ ਹੀ ਰਹੇ ਆ ਵੀ ਓਵਰਆਲ 18% ਜਿਹੜਾ ਰੈਵਨਿਊ ਪਿਛਲੇ ਸਾਲ ਦੇ ਮੁਕਾਬਲੇ ਇਹ ਗਵਾ ਚੁੱਕੇ ਨੇ। ਸੋ ਕੁੱਲ ਮਿਲਾ ਕੇ $200 ਬਿਲੀਅਨ ਤੋਂ ਵੱਧ ਦਾ ਜਿਹੜਾ ਨੁਕਸਾਨ ਆ ਪਿਛਲੇ 2 ਦਿਨਾਂ ਦੇ ਵਿੱਚ ਹੋ ਚੁੱਕਾ ਆ। ਤੇ ਇਹ ਹੁਣ ਇੱਕ ਨਵੀਂ ਜਿਹੜੀ ਚਿੰਤਾ ਆ ਐਪਲ ਦੇ ਲਈ ਕਹਿ ਸਕਦੇ ਆ ਵੀ ਉਹ ਬਣੀ ਆ। ਕੁਛ ਟੈਕਨੋਲੋਜੀ ਵਾਲੀ ਇੱਕ ਹੋਰ ਜੇ ਖਬਰ ਕਰਦੇ ਜਾਈਏ, SK ਹੈਂਕਸ ਕਰਕੇ ਸਾਊਥ ਕੋਰੀਆ ਦੀ ਇੱਕ ਚਿਪ ਮੇਕਰ ਆ। ਹੁਣ ਸਮੱਸਿਆ ਇਹ ਪੈ ਗਈ ਆ ਵੀ ਜਿਹੜਾ ਮੇਟ 60 ਪ੍ਰੋ ਹੈਗਾ ਆ ਫੋਨ, ਜਿਹੜਾ ਕਿ ਇੱਕ ਹਿਸਾਬ ਦੇ ਨਾਲ ਰੋਕਿਆ ਗਿਆ ਸੀਗਾ ਵੀ ਇਹ ਜਿਹੜੀਆਂ ਚਿਪਸ ਹਵਾਈ ਦੇ ਫੋਨਸ ਦੇ ਵਿੱਚ ਨਹੀਂ ਜਾ ਸਕਦੀਆਂ, ਇਹ ਸਾਊਥ ਕੋਰੀਆ ਦੀ ਕਹਿੰਦੇ ਵੀ ਇਹ ਮੈਮਰੀ ਚਿਪਸ ਆ ਉਸ ਦੇ ਵਿੱਚ ਕਿੱਦਾਂ ਪਹੁੰਚ ਚੁੱਕੀਆਂ। ਇਹਦੇ ਕਰਕੇ ਜਿਹੜਾ ਹਾਈਨੈਕਸ ਹੈਗਾ ਆ ਚਿਪ ਮੇਕਰ, ਉਹਦੇ ਸ਼ੇਅਰ ਵੀ 4% ਜਿਹੜੇ ਉਹ ਡਿੱਗ ਗਏ ਆ। ਸੈਂਕਸ਼ਨਸ ਲੱਗੀਆਂ ਹੋਈਆਂ ਆ ਹਵਾਈ ਦੇ ਉੱਤੇ ਕਿਉਂਕਿ ਚਾਈਨਾ ਦੀ ਇਹ ਕੰਪਨੀ ਆ, ਤੇ ਬਾਕੀ ਚਿਪ ਮੇਕਰਸ ਆ ਉਹਨਾਂ ਨੂੰ ਰੋਕਿਆ ਗਿਆ ਹੈਗਾ ਵੀ ਤੁਸੀਂ ਆਪਣੀਆਂ ਚਿਪਸ ਇਸ ਟਾਈਮ ਸੈਂਕਸ਼ਨਡ ਕੰਪਨੀ ਆ ਉਹਨਾਂ ਨੂੰ ਨਹੀਂ ਘੱਲ ਸਕਦੇ। ਸੋ ਇਹ ਕੈਨੇਡਾ ਬੇਸਡ ਇੱਕ ਰਿਸਰਚ ਆਰਗੇਨਾਈਜੇਸ਼ਨ ਹੈਗੀ ਆ, ਇਹ ਸਪੈਸ਼ਲਾਈਜ਼ ਕਰਦੀ ਆ ਸੈਮੀਕੰਡਕਟਰਸ ਦੇ ਵਿੱਚ। ਉਹਨਾਂ ਨੇ ਦੇਖਿਆ ਵੀ ਹਵਾਈ ਦੇ ਹੈਂਡਸੈਟ ਦੇ ਵਿੱਚ ਇਹ ਹਾਈਨਿਕਸ ਨਾਂ ਦੀ ਕੰਪਨੀ ਦੀਆਂ ਜਿਹੜੀਆਂ ਚਿਪਸ ਆ ਉਹ ਉੱਥੇ ਪਹੁੰਚੀਆਂ ਹੋਈਆਂ, ਕਹਿੰਦੇ ਵੀ ਲੱਗੀਆਂ ਹੋਈਆਂ ਸੀਗੀਆਂ ਤੇ ਹੁਣ ਇਹ ਐਗਜ਼ਾਮਿਨ ਕੀਤਾ ਜਾ ਰਿਹਾ ਆ ਵੀ ਇਸ ਦੇ ਵਿੱਚ ਕੀ ਆ। ਚੀਨ ਦੇ ਉੱਤੇ ਪਹਿਲਾਂ ਵੀ ਆਈਪੀਜ਼ ਨੂੰ ਚੋਰੀ ਕਰਨ ਦਾ ਦੋਸ਼ ਲੱਗਦਾ ਰਿਹਾ ਆ। ਇਹ ਹਵਾਈ ਨੇ ਇੱਦਾਂ ਕੰਪਨੀ ਜਿਹੜੀ ਆ ਉਹਨਾਂ ਨੇ ਇਹ ਕੀਤਾ ਆ ਜਾਂ ਇਹਨਾਂ ਦੇ ਥਰੂ ਇਹ ਕਿੱਦਾਂ ਗਿਆ ਆ, ਇਸ ਦੀ ਹੁਣ ਜਿਹੜੀ ਆ ਉਹ ਚੱਲ ਰਹੀ ਹੈ। ਇੰਟੈਲੈਕਚੁਅਲ ਪ੍ਰਾਪਰਟੀ ਦੀ ਆਪਾਂ ਗੱਲ ਕਰ ਰਹੇ ਹਾਂ। ਇਸ ਡਿਵੈਲਪਮੈਂਟ ਤੋਂ ਬਾਅਦ ਦੇ ਵਿੱਚ 2 US ਦੇ ਕਾਂਗਰਸਮੈਨ ਮਾਈਕ ਗੈਲਗਰ ਤੇ ਮਾਈਕਲ ਮੈਕੌਲ ਉਹਨਾਂ ਨੇ ਵਾਈਟ ਹਾਊਸ ਨੂੰ ਕਾਲ ਲਾਈ ਆ ਵੀ ਭਾਈ ਇਸ ਫੋਨ ਦੇ ਬਾਰੇ ਹੋਰ ਜਿਹੜਾ ਉਹ ਪਤਾ ਕਰਾਓ ਵੀ ਰਿਸਟ੍ਰਿਕਟਡ ਟੈਕਨੋਲੋਜੀ ਚਾਈਨੀ ਕੰਪਨੀ ਤੱਕ ਕਿੱਦਾਂ ਪਹੁੰਚ ਰਹੀ ਆ। ਇਸੇ ਦਾ ਤਾਂ ਬਹੁਤ ਜ਼ਿਆਦਾ ਰੌਲਾ ਇਸ ਟਾਈਮ ਚੱਲ ਰਿਹਾ। 2019 ਤੋਂ US ਦੀ ਸਰਕਾਰ ਨੇ ਅਮਰੀਕੀ ਕੰਪਨੀਆਂ ਨੂੰ ਹਵਾਈ ਦੇ ਨਾਲ ਕਿਸੇ ਵੀ ਤਰੀਕੇ ਦਾ ਜਿਹੜਾ ਸੌਫਟਵੇਅਰ ਤੇ ਉਹਨਾਂ ਨੂੰ ਇਕਵਿਪਮੈਂਟ ਵੇਚਣ ਦੇ ਉੱਤੇ ਰੋਕ ਲਗਾਈ ਹੋਈ ਹੈ। ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਸਾਊਥ ਡਕੋਟਾ ਨੂੰ ਜਾ ਰਿਹਾ। ਸਾਊਥ ਡਕੋਟਾ ਦੇ ਗਵਰਨਰ ਕ੍ਰਿਸਟੀ ਨੋਇਮ ਉਹ ਐਂਡੋਰਸ ਕਰਨਗੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੂੰ। ਪਹਿਲਾਂ ਵੀ ਉਹਨਾਂ ਦੇ ਸਪੋਰਟਰ ਰਹੇ ਆ,
ਪਰ ਇੱਕ ਬਹੁਤ ਵੱਡੀ ਸਪੈਕੂਲੇਸ਼ਨ ਹੁਣ ਇਹ ਫੈਲਣੀ ਸ਼ੁਰੂ ਹੋ ਗਈ ਆ ਵੀ ਹੋ ਸਕਦਾ ਕ੍ਰਿਸਟੀ ਨੋਇਮ ਨੂੰ ਉਹ ਵਾਈਸ ਪ੍ਰੈਜ਼ੀਡੈਂਟ ਪਿਕ ਕਰ ਲੈਣ, ਕਿਉਂਕਿ ਇੱਕ ਤਾਂ ਲੇਡੀ ਆ, ਇੱਕ 2 ਟਰਮ ਤੋਂ ਉਹ ਸਾਊਥ ਡਕੋਟਾ ਦੇ ਗਵਰਨਰ ਰਹੇ ਹੈਗੇ ਆ। ਸਾਊਥ ਡਕੋਟਾ ਦੇ ਵਿੱਚ ਕਰੋਨਾ ਵਾਇਰਸ ਦੇ ਦੌਰਾਨ ਉਹਨਾਂ ਨੇ ਪੂਰੀ ਸਟੇਟ ਆਪਣੀ ਓਪਨ ਰੱਖੀ ਸੀ, ਇਸੇ ਕਰਕੇ ਕਈ ਵਾਰ ਉਹਨਾਂ ਨੇ ਜੋ ਫਲੋਰੀਡਾ ਦੇ ਗਵਰਨਰ ਹੈਗੇ ਰੌਨ ਡੀਸੈਂਟਿਸ, ਉਹਨਾਂ ਦੇ ਉੱਤੇ ਵੀ ਤੰਜ ਕੱਸਿਆ ਸੀ ਵੀ ਤੁਸੀਂ ਆਪਣੇ ਬੀਚ ਵੀ ਬੰਦ ਕਰਤੇ, ਕਈ ਕੁਛ ਬੰਦ ਕਰ ਦਿੱਤਾ ਹੈਗਾ। ਕਾਫੀ ਆਊਟਸਪੋਕਨ ਆ ਤੇ ਕਾਫੀ ਉਹ ਪੋਪੂਲਰ ਵੀ ਆਪਣੀ ਸਟੇਟ ਦੇ ਵਿੱਚ ਹੈਗੀ ਆ। ਸੋ ਅਜੇ ਤੱਕ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਨਹੀਂ ਅਨਾਉਂਸ ਕੀਤਾ ਵੀ ਹਾਂ ਉਹ ਵਾਈਸ ਪ੍ਰੈਜ਼ੀਡੈਂਸ਼ੀਅਲ ਜੋ ਪਿਕ ਹੋਣਗੇ, ਪਰ ਉੱਥੇ ਜੋ ਉਹਨਾਂ ਨੇ ਫੰਡ ਰੇਜ਼ਿੰਗ ਰੱਖੀ ਆ, ਉਹ ਕਹਿੰਦੇ ਵੀ ਸਾਰੀਆਂ ਜੋ ਸੀਟਸ ਸੀਗੀਆਂ ਉਹਨਾਂ ਦੀਆਂ ਆਲਰੇਡੀ ਫੁੱਲ ਹੋ ਚੁੱਕੀਆਂ ਹੈਗੀਆਂ। ਜਿਹੜਾ ਸਾਊਥ ਡਕੋਟਾ ਦੇ ਵਿੱਚ ਜੀਓਪੀ ਗਾਲਾ ਰੱਖਿਆ ਆ, ਉਹਨਾਂ ਨੇ ਹੋਰ ਕੈਂਡੀਡੇਟਸ ਨੂੰ ਵੀ ਬੁਲਾਇਆ ਸੀ, ਪਰ ਉਹਨਾਂ ਚੋਂ ਕਹਿੰਦੇ ਵੀ ਕੋਈ ਹੋਰ ਉੱਥੇ ਪਹੁੰਚਿਆ ਨਹੀਂ ਹੈਗਾ। ਤੇ ਜੋ ਗਵਰਨਰ ਆ ਕ੍ਰਿਸਟੀ ਨੋਇਮ, ਉਹਨਾਂ ਨੇ ਇਹ ਕਿਹਾ ਆ ਵੀ ਸੋ ਫਾਰ ਜਿੰਨੀਆਂ ਵੀ ਪੋਲਸ ਆ ਰਹੀਆਂ, ਪ੍ਰੈਜ਼ੀਡੈਂਟ ਡੋਨਲਡ ਟਰੰਪ ਹੀ ਨੋਮੀਨੇਟ ਹੋਣਗੇ ਰਿਪਬਲਿਕਨ ਪਾਰਟੀ ਦੇ, ਤੇ ਮੈਂ ਉਹਨਾਂ ਦੀ ਜਿਹੜੀ ਆ ਫੁੱਲ ਸਪੋਰਟ ਕਰਨੀ ਹੈ। ਜੀ G20 ਸਮਿਟ ਭਾਰਤ ਵਿੱਚ ਇੰਡੀਆ 'ਚ ਹੋਣ ਜਾ ਰਹੀ ਆ। ਉੱਥੇ ਸਾਡੇ ਜਿਹੜੇ ਰਾਸ਼ਟਰਪਤੀ ਅਮਰੀਕਾ ਦੇ ਜੋ ਬਾਈਡਨ ਆ ਉਹ ਵੀ ਪਹੁੰਚ ਰਹੇ ਨੇ। ਉੱਥੇ ਨਰਿੰਦਰ ਮੋਦੀ ਦੀਆਂ ਤਸਵੀਰਾਂ ਚੌਂਸ਼-ਫੇਰੇ ਆ, ਸਾਰੇ ਪਾਸੇ ਉਹ ਦਿਖਣਗੇ। ਇੱਥੇ 1-2 ਜਾਣਿਆਂ ਦੀ ਕਮੀ ਜਿਹੜੀ ਕਹਿੰਦੇ ਕਾਫੀ ਖਲਕੇਗੀ। ਇੱਕ ਰੂਸ ਦੇ ਰਾਸ਼ਟਰਪਤੀ ਪੁਤਿਨ ਤੇ ਚੀਨ ਦਾ ਜਿਹੜਾ ਪ੍ਰੀਮੀਅਰ ਆ ਜਿਹੜਾ ਸ਼ੀ ਜਿਨਪਿੰਗ, ਉਸ ਨੂੰ ਲੈ ਕੇ ਕਹਿੰਦੇ ਵੀ ਉਸ ਦੀ ਥਾਂ ਦੇ ਉੱਤੇ ਬਾਈਡਨ ਹੁਣਾਂ ਦੇ ਕੋਲ ਇੱਕ ਜ਼ਰੂਰ ਮੌਕਾ ਹੈਗਾ ਆ ਵੀ ਉਹ ਥਾਂ ਦੇ ਵਿੱਚ ਆਪਣਾ ਸਿਰ ਕੱਢ ਕੇ ਜਿਹੜਾ ਆ ਉੱਥੇ ਚੱਲ ਸਕਦੇ ਆ। ਇੱਥੇ ਇਹ ਵੀ ਰਿਪੋਰਟਸ ਆ ਰਹੀਆਂ ਆ ਵੀ ਜਿਹੜਾ ਯੂਐਸ ਤੇ ਇੰਡੀਆ ਦੀਆਂ ਜਿਹੜੀਆਂ ਟਾਈਜ਼ ਆ ਉਸ ਨੂੰ ਹੋਰ ਮਜ਼ਬੂਤ ਕਰਨ ਬਾਰੇ ਵੀ ਇਹ ਦੋਨੋਂ ਲੀਡਰ ਸੋਚ ਸਕਦੇ ਆ। ਅਮਰੀਕਾ ਇੰਡੀਆ ਨੂੰ ਨਜ਼ਦੀਕ ਇਸ ਲਈ ਵੀ ਰੱਖਣਾ ਚਾਹੁੰਦਾ ਆ, ਚਾਈਨਾ ਦਾ ਜਿਹੜਾ ਲਗਾਤਾਰ ਵਾਧਾ ਹੋ ਰਿਹਾ ਆ ਉਸ ਦੇ ਉੱਤੇ ਠੱਲ ਪਾਉਣ ਦੇ ਲਈ। ਸੋ ਕਹਿੰਦੇ ਵੀ ਅਜੇ ਤੱਕ ਜਿਹੜਾ ਯੂਕਰੇਨ ਦੇ ਉੱਤੇ ਜਿਹੜਾ ਹਮਲਾ ਹੋਇਆ ਆ, ਉਹ ਚਾਹੇ ਮੇਨ ਚਰਚਾ ਨਾ ਹੋਵੇ, ਪਰ ਵੈਸਟ ਦੇ ਜਿਹੜੇ ਮੁਲਕ ਆ ਇਸ ਮੁੱਦੇ ਨੂੰ ਉੱਥੇ ਇੱਕ ਵਾਰੀ ਫੇਰ ਛੋਣਗੇ। ਤੇ ਖਾਸ ਕਰਕੇ ਜਿਸ ਤਰੀਕੇ ਦੇ ਨਾਲ ਇੰਡੀਆ ਨੇ ਰੂਸ ਦਾ ਤੇਲ ਰੋਕਣ ਦੇ ਕਹੇ ਜਾਣ ਦੇ ਰੋਕਣ ਦੇ ਵੀ ਜਿਹੜਾ ਉਹ ਰੁਕੇ ਨਹੀਂ ਆ, ਉਸ ਨੂੰ ਲੈ ਕੇ ਵੀ ਜਿਹੜੀ ਗੱਲਬਾਤ ਆ ਉਹ ਹੋ ਸਕਦੀ ਆ। ਇਹਦੇ ਨਾਲ ਕਲਾਈਮੇਟ ਚੇਂਜ, ਆਰਟੀਫਿਸ਼ੀਅਲ ਇੰਟੈਲੀਜੈਂਸ, ਗਲੋਬਲ ਚੇਨ ਸਪਲਾਈ ਜਿਹੜੀ ਆ ਉਸ ਦੀ ਰੈਜ਼ੀਲੀਅੰਸ ਤੇ ਹੋਰ ਕਈ ਇਸ਼ੂਜ਼ ਦੇ ਉੱਤੇ ਵੀ ਗੱਲਬਾਤ ਹੋਵੇਗੀ। ਮੋਦੀ ਨੇ ਇਸ ਸਮਿਟ ਨੂੰ ਇੱਕ ਆਪਣੀ ਸਮਿਟ ਦੇ ਤੌਰ ਦੇ ਉੱਤੇ ਵੱਧ ਤੋਂ ਵੱਧ ਉਹ ਬ੍ਰਾਂਡ ਕਰ ਰਿਹਾ ਆ। ਅਗਲੇ ਸਾਲ ਉੱਥੇ ਇਲੈਕਸ਼ਨਾਂ ਵੀ ਆ। G20 ਦੇ ਡੈਲੀਗੇਟਸ ਦੇ ਨਾਲ ਏਅਰਪੋਰਟ ਦੇ ਉੱਤੇ, ਹਾਈਵੇ ਦੇ ਉੱਤੇ ਮਿਲ ਕੇ ਜਿਹੜੀਆਂ ਫੋਟੋਆਂ ਆ, ਉਹ ਚੌਂਸ਼-ਫੇਰੇ ਕਹਿੰਦੇ ਵੀ ਸਿਰਫ ਮੋਦੀ ਦੀਆਂ ਹੀ ਜਿਹੜੀਆਂ ਉਹ ਨਜ਼ਰ ਆ ਰਹੀਆਂ ਹੈਗੀਆਂ। ਤੇ ਖਾਸ ਕਰਕੇ ਕਲਾਈਮੇਟ ਚੇਂਜ ਨੂੰ ਲੈ ਕੇ ਜਿਹੜੇ ਉਹਨੇ ਕੋਟ ਕੀਤੇ ਆ, ਉਹ ਉੱਥੇ ਬਹੁਤ ਲਗਾਏ ਹੈਗੇ ਆ। ਇੱਕ ਜਿਹੜੀ ਚਰਚਾ ਹੋਰ ਨਵੀਂ ਉਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਚੱਲੀ ਆ ਵੀ ਜਿਹੜਾ ਮੋਦੀ ਆ ਉਸ ਨੂੰ ਕਈ ਜਿਹੜੀ ਖਾਸ ਕਰਕੇ ਵੈਸਟ ਦੀ ਪ੍ਰੈਸ ਆ ਉਹ ਸਵਾਲ ਜਵਾਬ ਕਰਨਾ ਚਾਹੁੰਦੀ ਆ, ਤੇ ਉੱਥੇ ਭਾਰਤ ਵਾਲੇ ਰੋਕ ਰਹੇ ਆ, ਇੰਡੀਆ ਵਾਲੇ ਰੋਕ ਰਹੇ ਆ ਸਰਕਾਰ ਵੀ ਤੁਸੀਂ ਮੋਦੀ ਨੂੰ ਸਿੱਧੇ ਜਿਹੜੇ ਉਹ ਸਵਾਲ ਨਹੀਂ ਕਰ ਸਕਦੇ। ਜੇ ਇਹਨਾਂ ਦੋਨਾਂ ਦੇ ਹਰਜੋਤ ਸਿੰਘ ਜੀ ਵਿਚਾਰਕ ਸਟਾਂਸ ਦੇਖੀਏ, ਬਾਈਡਨ ਜਿਹੜਾ ਕਿ ਇੱਕ ਸੈਂਟਰ ਲੈਫਟ ਡੈਮੋਕ੍ਰੇਟ ਆ ਤੇ ਜਿਹੜਾ ਮੋਦੀ ਆ ਇੱਕ ਕੰਜ਼ਰਵੇਟਿਵ ਹਿੰਦੂ ਨੈਸ਼ਨਲਿਸਟ ਆ। ਦੋਨਾਂ ਦੀ ਆਈਡੀਓਲੋਜੀਆਂ ਕਹਿੰਦੇ ਵੀ ਲਾਗੇ ਛਾਗੇ ਵੀ ਨਹੀਂ ਆ, ਪਰ ਇਹ ਦੋਨੋਂ ਲੀਡਰ ਇੱਕ ਦੂਜੇ ਦੇ ਨਜ਼ਦੀਕ ਹੁੰਦੇ ਜਾ ਰਹੇ ਆ। ਕਾਰਨ ਕੀ ਆ ਵੀ ਦੋਨਾਂ ਨੂੰ ਜਿਹੜੀ ਚੀਨ ਇਸ ਟਾਈਮ ਉਹਨੂੰ ਠੱਲ ਪਾਉਣ ਦੀ ਜਿਹੜੀ ਇੱਕ ਮੇਨ ਮਕਸਦ ਜਿਹੜਾ ਉਹ ਨਜ਼ਰ ਆ ਰਿਹਾ ਆ, ਚਾਹੇ ਉਹਨਾਂ ਦੀ ਮਿਲਟਰੀ ਆ ਤੇ ਚਾਹੇ ਉਹਨਾਂ ਦੇ ਇਕਨੋਮਿਕ ਮੁੱਦਿਆਂ ਨੂੰ ਜਿਹੜਾ ਉਹ ਲੈ ਕੇ। ਸੋ ਹੁਣ ਦੇਖੋ ਕੀ ਇਸ ਦੇ ਵਿੱਚ ਗੱਲ ਜਿਹੜੀ ਉਹ ਬਣਦੀ ਆ। ਇੰਡੀਆ ਨੇ ਬੀਤੇ ਦਿਨਾਂ ਦੇ ਵਿੱਚ ਚੀਨ ਦੇ ਨਾਲ ਕਹਿੰਦੇ ਵੀ ਓਬਜੈਕਸ਼ਨ ਵੀ ਲੌਜ ਕੀਤੀ ਸੀ ਜਦੋਂ ਚੀਨ ਨੇ ਅਰੁਣਾਚਲ ਪ੍ਰਦੇਸ਼ ਦਾ ਜਿਹੜਾ ਹਿੱਸਾ ਆ ਉਸ ਨੂੰ ਆਪਣੇ ਮੈਪ ਦੇ ਵਿੱਚ ਜਿਹੜਾ ਉਹ ਦਿਖਾਇਆ ਸੀ। ਜੀ, ਸਭ ਤੋਂ ਵੱਡੀ ਕੰਟਰੋਵਰਸੀ ਇਸ ਟਾਈਮ ਇਹ ਬਣੀ ਹੋਈ ਆ ਵੀ ਮੋਦੀ ਹੁਣੀ ਪ੍ਰੈਸ ਨੂੰ ਅਲਾਉ ਨਹੀਂ ਕਰ ਰਹੇ ਹੈਗੇ। ਭਾਰਤ ਦੀ ਸਰਕਾਰ ਜਿਹੜੀ ਇੰਡੀਆ ਦੀ ਸਰਕਾਰ ਆ ਉਹ ਪ੍ਰੈਸ ਨੂੰ ਬਾਰ-ਬਾਰ ਰੋਕ ਰਹੀ ਆ
ਤੇ ਆਪਾਂ ਅਮਰੀਕਾ ਵਾਲੇ ਮੁਲਕ ਆ, ਤੁਹਾਨੂੰ ਪਤਾ ਵੀ ਇੱਥੇ ਫਰੀਡਮ ਆਫ ਪ੍ਰੈਸ ਆ। ਸੋ ਸਾਰੇ ਰੌਲਾ ਵੀ ਪਾ ਰਹੇ ਵੀ ਇਹ ਕੀ ਗੱਲ ਆ ਵੀ ਜਿਹੜਾ ਇੰਨੇ ਮੋਦੀ ਸਾਹਿਬ ਡਰ ਰਹੇ ਹੈਗੇ ਆ। ਯੂਐਸ ਪ੍ਰੈਜ਼ੀਡੈਂਟ ਜੋ ਬਾਈਡਨ ਕਲੋਜ਼ ਡੋਰ ਮੀਟਿੰਗ ਕਰਨਗੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣਾਂ ਦੇ ਨਾਲ, ਜਦੋਂ ਉਹਨਾਂ ਨੇ G20 ਸਮਿਟ ਦੇ ਵਿੱਚ ਪਾਰਟਿਸਿਪੇਟ ਕਰਨਾ, ਉਸ ਤੋਂ ਪਹਿਲਾਂ ਤੇ ਉਸ ਤੋਂ ਪਹਿਲਾਂ ਯੂਐਸ ਦੇ ਟ੍ਰੈਜਰੀ ਸੈਕਟਰੀ ਜੈਨਟ ਜੈਲਨ ਉਹ ਵੀ ਜੁਆਇਨ ਕਰਨਗੇ। ਵਾਈਟ ਹਾਊਸ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲੀਵਾਨ ਨੇ ਜੋ ਮੀਟਿੰਗ ਇੱਕ ਰਿਪੋਰਟਰਸ ਦੇ ਨਾਲ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇਹਦੇ ਨਾਲ ਸਾਡੇ ਦੋਨਾਂ ਮੁਲਕਾਂ ਦੇ ਜਿਹੜੇ ਰਿਲੇਸ਼ਨ ਆ ਵਧੀਆ ਹੋਣਗੇ। ਇੱਕ ਕੁਐਸਚਨ ਜੋ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਨੂੰ ਜਦੋਂ ਪੁੱਛਿਆ ਗਿਆ ਵੀ ਭਾਈ ਇੰਡੀਆ ਤਾਂ ਪ੍ਰੈਸ ਆਜ਼ਾਦੀ ਦੇ ਮਾਮਲੇ ਦੇ ਵਿੱਚ ਬੜਾ ਐਨ ਥੱਲੇ ਬਾਟਮ ਤੇ ਹੀ ਆਉਂਦਾ ਆ, 2-4 ਮੁਲਕਾਂ ਨੂੰ ਛੱਡ ਕੇ, ਵੀ ਉਹਦੇ ਬਾਰੇ ਕੀ ਆ। ਕਹਿੰਦੇ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਨੇ ਇਹ ਕਿਹਾ, ਜੋ ਕਰੀਨ ਜੀਨ ਪੇਅਰ ਆ, ਕਹਿੰਦੇ ਵੀ ਅਸੀਂ ਐਵਰੀਥਿੰਗ ਕੋਸ਼ਿਸ਼ ਕਰ ਰਹੇ ਆ, ਜ਼ੋਰ ਲਾ ਰਹੇ ਆ ਵੀ ਕਿਸੇ ਤਰ੍ਹਾਂ ਐਕਸੈਸ ਹੋਵੇ। ਕਹਿੰਦੇ ਲੋਕ ਗਾਇਜ਼ ਵੀ ਆਰ ਡੂਇੰਗ ਐਵਰੀਥਿੰਗ ਦੈਟ ਵੀ ਕੈਨ ਟੂ ਮੇਕ ਸ਼ੋਰ ਦੈਟ ਦੇयर ਇਜ਼ ਅ ਐਕਸੈਸ। ਪਰ ਹਜੇ ਤੱਕ ਪਤਾ ਨਹੀਂ ਮੋਦੀ ਸਾਹਿਬ ਪ੍ਰੈਸ ਤੋਂ ਕਾਹਦੇ ਡਰਦੇ ਆ। ਇੰਨੇ ਸਾਲ ਹੋ ਗਏ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਬਣਿਆ ਹੋਇਆਂ ਨੂੰ ਵੀ। ਇਸੇ ਤਰ੍ਹਾਂ ਵਰਲਡ ਬੈਂਕ ਨੇ ਪ੍ਰੋਮਿਸ ਕੀਤਾ ਜਿਹੜਾ ਅਫਰੀਕਨ, ਲੇਟਨ ਅਮਰੀਕਾ ਤੇ ਏਸ਼ੀਅਨ, ਇਹ ਸਾਰੀਆਂ ਜਿਹੜੀਆਂ ਇਕੋਨਮੀ ਆ, ਫਾਸਟ ਗਰੋਇੰਗ ਇਕੋਨਮੀਜ਼ ਹੈਗੀਆਂ ਆ, ਉਹਨਾਂ ਦਾ ਆਲਟਰਨੇਟਿਵ ਚਾਈਨਾ ਦੇ ਬੈਲਟ ਤੇ ਰੋਡ ਪ੍ਰੋਜੈਕਟ ਦੇ ਅਗੇਂਸਟ, ਜਿਨ੍ਹਾਂ ਨੇ ਬਿਲੀਅਨਸ ਆਫ ਡਾਲਰ ਇਹ ਡਿਵੈਲਪਿੰਗ ਕੰਟਰੀਜ਼ ਨੂੰ ਦਿੱਤਾ ਹੋਇਆ ਹੈਗਾ ਆ। G20 ਮੀਟਿੰਗ ਤੋਂ ਬਾਅਦ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਵੀਅਤਨਾਮ ਨੂੰ ਜਾਣਗੇ। ਉਸ ਤੋਂ ਬਾਅਦ ਫਿਰ ਉਹ USA ਵਾਪਸ ਆ ਜਾਣਗੇ। ਪਰ ਪ੍ਰੈਸ ਦੀ ਆਜ਼ਾਦੀ ਨੂੰ ਲੈ ਕੇ ਇੱਕ ਬਹੁਤ ਵੱਡਾ ਮੁੱਦਾ, ਪਹਿਲਾਂ ਇੱਕ ਨਾਮ ਨੂੰ ਲੈ ਕੇ ਵੀ ਇੰਡੀਆ ਦੀ ਜਗ੍ਹਾ ਭਾਰਤ ਨੂੰ ਪ੍ਰਮੋਟ ਕੀਤਾ ਜਾ ਰਿਹਾ, ਤੇ ਦੂਸਰਾ ਜਿਹੜਾ ਆ ਪ੍ਰੈਸ ਦੀ ਆਜ਼ਾਦੀ ਨੂੰ ਲੈ ਕੇ ਇਹ ਇੱਕ ਹੁਣ ਵੱਡਾ ਮੁੱਦਾ ਜਿਹੜਾ ਆ ਬਣਦਾ ਜਾ ਰਿਹਾ ਹੈ। ਜੀ ਬਿਲਕੁਲ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਪੈਰਲਲੀ ਚੱਲ ਰਹੀਆਂ ਹੈਗੀਆਂ ਆ। ਮਾਈਨੋਰਟੀਜ਼ ਦੇ ਨਾਲ ਧੱਕੇ ਨੂੰ ਲੈ ਕੇ ਇੱਥੇ ਕਈ ਜਿਹੜੀਆਂ ਸੰਸਥਾਵਾਂ ਉਹ ਬੋਲਦੀਆਂ ਰਹੀਆਂ ਆ। ਇਹ ਵੀ ਦੇਖਣ ਵਾਲੀ ਗੱਲ ਹੋਊਗੀ ਵੀ ਵਾਈਟ ਹਾਊਸ ਇਸ ਉੱਤੇ ਜਾ ਕੇ ਕੋਈ ਉੱਥੇ ਗੱਲ ਕਰਦਾ ਹੈ ਕਿ ਨਹੀਂ। ਉੱਦਾਂ ਜੇ ਦੇਖਿਆ ਜਾਵੇ ਵਾਈਟ ਹਾਊਸ ਵੱਲ, ਤਾਂ ਉਹ ਇਸ ਟਾਈਮ ਬਿਲਕੁਲ ਉਹਨਾਂ ਦੇ ਬੁੱਲ ਸੀਤੇ ਆ, ਕੋਈ ਬਹੁਤੀ ਅਨਾਊਂਸਮੈਂਟਸ ਕਰ ਨਹੀਂ ਰਹੇ ਵੀ ਬਾਈਡਨ ਹੁਣਾਂ ਦੀ ਗੱਲਬਾਤ ਦੇ ਜਿਹੜੀ ਮੋਦੀ ਦੀ ਹੋਣੀ ਆ, ਉਹਦੇ ਵਿੱਚੋਂ ਕੀ ਇਹ ਕਿਆਸਰਾਈਆਂ ਸੋਚ ਰਹੇ ਆ ਵੀ ਕੀ ਜਿਹੜਾ ਉਹ ਹੋਊਗਾ। ਜੂਨ ਮਹੀਨੇ ਦੇ ਵਿੱਚ ਮੋਦੀ ਆਇਆ ਸੀ, ਤੇ ਹੁਣ ਜਿਹੜੇ ਬਾਈਡਨ ਆ ਉਹ ਉੱਥੇ ਪਹੁੰਚੇ ਆ ਸਤੰਬਰ ਦੇ ਵਿੱਚ, ਤੇ ਕੀ ਹੋਊਗਾ। ਕਈ ਉੱਦਾਂ ਇਹ ਵੀ ਇਹ ਦੇਖੋ, ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਆ, ਪਰ ਨਾਲ ਦੇ ਨਾਲ ਚਾਈਨਾ ਨੂੰ ਥੱਲੇ ਲਾਉਣ ਦੇ ਲਈ ਯੂਐਸ ਬਹੁਤ ਇੰਡੀਆ ਨੂੰ ਕਲੋਜ਼ ਵੀ ਕਰ ਰਿਹਾ ਆ। ਇਹਦੇ ਨਾਲ ਮੌਕਾ ਵੀ ਆ, ਇੰਡੀਆ ਵਾਲੇ ਆਪਣੇ ਕੰਮ ਵੀ ਘਟਾਉਣਗੇ, ਤੇ ਅਮਰੀਕਾ ਨੂੰ ਵੀ ਚਾਹੀਦਾ ਹੈ ਵੀ ਉਹ ਵੀ ਇੰਡੀਆ ਦੇ ਉੱਤੇ ਜਿਹੜਾ ਉਹ ਕਹਿ ਸਕਦੇ ਆ ਵੀ ਹੋਰ ਦਬਾਅ ਜਿਹੜਾ ਉਹ ਪਾਵੇ। ਪਰ ਓਵਰਆਲ ਇੰਡੀਆ ਇਹ ਸਮਝਦਾ ਆ ਵੀ ਅਮਰੀਕਾ ਨੂੰ ਹੁਣ ਸਾਡੀ ਬਹੁਤ ਜ਼ਿਆਦਾ ਲੋੜ ਆ, ਸੋ ਆਪਣੀਆਂ ਮਨਮਰਜ਼ੀਆਂ ਵੀ ਇਸ ਦੇ ਵਿੱਚ ਕਰਨਗੇ। ਬਹੁਤ ਸਾਰੀਆਂ ਜਿਹੜੀਆਂ ਯੂਐਸ ਬੇਸਡ ਕੰਪਨੀਜ਼ ਆ, ਉਹ ਇੰਡੀਆ ਦੇ ਵਿੱਚ ਨਵੀਆਂ ਚਾਹੇ ਫੈਕਟਰੀਜ਼ ਆ ਤੇ ਚਾਹੇ ਇਨਵੈਸਟਮੈਂਟਸ ਆ, ਉਹ ਕਰਨ ਦੇ ਲਈ ਜਾਂ ਉਹਨਾਂ ਦੇ ਨਾਲ ਪਾਰਟਨਰਸ਼ਿਪਸ ਕਰਨ ਦੇ ਲਈ ਉਹ ਰਾਜ਼ੀ ਜਿਹੜੀਆਂ ਉਹ ਹੋ ਰਹੀਆਂ ਆ, ਜਿਹੜੀਆਂ ਕਿ ਮਿਲੀਅਨਸ ਤੋਂ ਬਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ ਦੇ ਤੌਰ ਦੇ ਉੱਤੇ ਦੇਖੀਆਂ ਜਾਣਗੀਆਂ। ਸੋ ਪ੍ਰੈਸ ਫਰੀਡਮ ਇੰਡੈਕਸ, ਮਾਈਨੋਰਟੀਜ਼ ਦਾ ਜਿਹੜਾ ਉਹ ਹਾਲ, ਐਂਟੀ ਮੁਸਲਿਮ ਜਿਹੜੇ ਉੱਥੇ ਕਤਲੇਆਮ ਹੋਇਆ ਸੀ, ਉਹ ਜਿਹੜਾ ਉਹ ਮੁੱਦਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਨਾਲ ਦੇ ਨਾਲ ਚੱਲਣਗੀਆਂ। ਸੋ ਲੈਟਸ ਸੀ ਕੀ ਬਣਦਾ ਆ। ਉਧਰ ਇੱਕ ਚੀਜ਼ ਹੋਰ ਹੋਈ ਆ, ਕਿਸਾਨਾਂ ਨੂੰ ਜਿਹੜਾ ਲੈ ਕੇ ਵੀ ਜੇ ਅਪਡੇਟ ਕਰਦੇ ਜਾਈਏ, ਭਾਰਤ ਨੇ ਜਿਹੜਾ ਐਕਸਟਰਾ ਟੈਕਸ ਲਾਇਆ ਸੀ ਬਦਾਮਾਂ ਬਦੂਮਾਂ ਦੇ ਉੱਤੇ, ਉਸ ਨੂੰ ਇਸ ਵਿਜ਼ਿਟ ਤੋਂ ਪਹਿਲਾਂ ਉਹਨਾਂ ਨੇ ਕਾਫੀ ਰਿਡਿਊਸ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਸੋ ਬਹੁਤ ਕੁਛ ਜਿਹੜਾ ਆ ਇਸ ਟਾਈਮ ਇਹਨਾਂ ਦੋਨਾਂ ਮੁਲਕਾਂ ਦੇ ਸੰਬੰਧਾਂ ਨੂੰ ਲੈ ਕੇ ਚੇਂਜ ਲਗਾਤਾਰ ਹੋ ਰਿਹਾ ਹੈ। ਸੋ ਇਹ ਵੀ ਕੋਈ ਸ਼ੱਕ ਨਹੀਂ, ਜਦੋਂ ਜੂਨ ਮਹੀਨੇ ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਅਮਰੀਕਾ ਆਏ ਸੀ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੇ ਸੱਦੇ ਦੇ ਉੱਤੇ, ਤੇ 5 ਯੂਐਸ ਦੇ ਕਾਂਗਰਸਮੈਨ ਨੇ ਤੇ ਕਾਂਗਰਸ ਵੂਮਨ ਨੇ ਇਹਨਾਂ ਦਾ ਬਾਈਕਾਟ ਕੀਤਾ ਸੀ, ਓਪਨਲੀ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਜੀ ਵੀ ਜਿਹੜੀ ਮੁਸਲਿਮ ਮਿਨੋਰਟੀ ਗਰੁੱਪ ਨਾਲ ਧੱਕਾ ਕਿੱਦਾਂ ਹੁੰਦਾ ਆ, ਹੋਰ ਮਿਨੋਰਟੀਜ਼ ਨੂੰ ਲੈ ਕੇ। ਹੁਣ ਤਾਂ ਉਹ ਤੋਂ ਬਾਅਦ ਆਪਾਂ ਦੇਖਿਆ ਹੀ ਆ ਮਨੀਪੁਰ ਦੇ ਵਿੱਚ ਕੀ ਕੁਝ ਵਾਪਰਿਆ ਹੈਗਾ। ਸੋ ਉਸ ਟਾਈਮ ਦੇ ਉੱਤੇ ਯੂਐਸ ਦੇ ਰਿਪਰੈਜ਼ੈਂਟੇਟਿਵ ਰਸ਼ੀਦਾ ਤਲੈਬ ਮਿਸ਼ੀਗਨ ਤੋਂ, ਕੋਰੀ ਬੁਸ਼ ਮਜ਼ੂਰੀ ਤੋਂ, ਇਲਹਾਨ ਉਮਾਰ ਮਿਨੇਸੋਟਾ ਤੋਂ, ਜਮਾਲ
ਬੌਮਨ ਨਿਊਯਾਰਕ ਤੋਂ, ਉਹਨਾਂ ਨੇ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਸੀ। ਇਸੇ ਤਰ੍ਹਾਂ ਅਲੈਗਜ਼ੈਂਡਰੀਆ ਕਾਰਟੇਜ਼ ਵੀ ਉਹਨਾਂ ਦੇ ਨਾਲ ਸੀ ਵੀ ਅਸੀਂ ਉਹ ਮੋਦੀ ਦੇ ਟੋਟਲੀ ਉਲਟ ਹੈਗੇ ਆ। ਹਾਲਾਂਕਿ ਰੋ ਖੰਨਾ ਜੋ ਸਾਡੇ ਕੈਲੀਫੋਰਨੀਆ ਤੋਂ ਹੈਗੇ ਆ ਕਾਂਗਰਸਮੈਨ, ਉਹਨਾਂ ਨੇ ਇਹ ਕਿਹਾ ਸੀ ਵੀ ਸਾਨੂੰ ਅੰਗੇਜ ਕਰਨਾ ਚਾਹੀਦਾ ਹੈਗਾ ਆ। ਉਹ ਕਾਂਗਰੈਸ਼ਨਲ ਕਾਕਸ ਆਫ ਇੰਡੀਆ ਦੇ ਕੋ ਚੇਅਰ ਵੀ ਹੈਗੇ ਆ। ਸੋ ਇਹ ਨਹੀਂ ਹੈ ਵੀ ਅਮਰੀਕਾ ਵਾਲੇ ਜਿਹੜੇ ਭੁੱਲ ਗਏ ਆ ਵੀ ਉੱਥੇ ਕੀ ਕੁਝ ਵਾਪਰਦਾ। ਬਿਹਾਈਂਡ ਦਾ ਸੀਨ ਉਹਨਾਂ ਨੇ ਜਿਹੜਾ ਇਹ ਜ਼ਰੂਰ ਰੱਖਿਆ ਆ। ਈਵਨ ਅਲੈਗਜ਼ੈਂਡਰੀਆ ਓਕੇਸੀਓ ਕਾਰਟੇਜ਼ ਜੋ ਡੈਮੋਕ੍ਰੇਟ ਹੈਗੇ ਨਿਊਯਾਰਕ ਦੇ ਬੜੇ ਰਾਈਜ਼ਿੰਗ ਸਟਾਰ ਆ, ਉਹਨਾਂ ਨੇ ਇਹ ਕਿਹਾ ਸੀ ਵੀ ਸਾਨੂੰ ਜਿਹੜੀ ਹਿਊਮਨ ਰਾਈਟਸ ਨੂੰ ਸੈਕਰੀਫਾਈਸ ਜੀ। ਨਹੀਂ ਕਰਨਾ ਚਾਹੀਦਾ ਐਟ ਦਾ ਆਲਟਰ ਆਫ ਪੋਲੀਟੀਕਲ ਐਕਸਪੀਡੀਐਂਸੀ ਤੇ। ਜੀ ਬਿਲਕੁਲ, ਬਹੁਤ ਕੁਛ ਆ ਜਿਹੜਾ ਅਰਜਨ ਸਿੰਘ ਜੀ। ਤੇ ਜਿਹੜੇ ਬਾਕੀ ਵੀ ਆ, ਕਈ ਕਹਿੰਦੇ ਹੋਣਗੇ ਵੀ ਹੋਰ ਵਧੀਆ ਉਹਨਾਂ ਦੇ ਨੇ ਕਲੋਜ਼ ਹੋਵੋ। ਕਈ ਜਿਹੜੇ ਆ ਕੰਸਟੀਚੁਐਂਟਸ ਆ, ਉਹ ਆਪੋ ਆਪਣੇ ਅਸੈਂਬਲੀ ਮੈਂਬਰਸ ਤੇ ਕਾਂਗਰਸਮੈਨ ਕਾਂਗਰਸਵੂਮਨ ਨੂੰ ਵੀ ਇਹ ਕਹਿ ਰਹੇ ਹੋਣਗੇ ਵੀ ਭਾਈ ਇਹ ਜੋ ਧੱਕਾ ਕਰਦੇ ਆ ਉਹਦੀ ਚਰਚਾ ਵੀ ਜਿਹੜੀ ਉੱਥੇ ਜ਼ਰੂਰ ਕਰਨੀ ਚਾਹੀਦੀ। ਇੱਕ ਗੱਲ ਹੋਰ ਹੈਗੀ ਹੈ, ਇੱਕ ਇਹ ਵੀ ਜੀ। ਖਬਰ ਆ ਰਹੀ ਹੈ ਰਾਜਕਨਵੀਰ ਸਿੰਘ ਜੀ, ਵੀ ਇੰਡੀਆ, ਯੂਐਸ ਤੇ ਸਾਊਦੀ ਅਰੇਬੀਆ ਇਸ ਗੱਲ ਦੇ ਉੱਤੇ ਵੀ ਗੱਲਬਾਤ ਕਰ ਰਹੇ ਆ ਵੀ ਰੇਲ ਤੇ ਪੋਰਟ ਦੀ ਜਿਹੜੀ ਡੀਲ ਆ ਗਲਫ ਤੇ ਸਾਊਥ ਏਸ਼ੀਆ ਨੂੰ ਲਿੰਕ ਕਰਨ ਦੀ, ਇਹਦੇ ਤੇ ਵੀ ਜਿਹੜੀ ਆ ਉਹ ਹੈਲਪ ਕਰ ਰਹੇ ਆ ਚਾਈਨਾ ਨੂੰ ਮਾਰ ਖਾਣ ਦੇ ਲਈ। ਹੁਣ ਇੰਡੀਆ ਜਿਹੜਾ ਆ ਇਹ ਬੜਾ ਜਿਹੜਾ ਪੋਲੀਟੀਕਲੀ ਕਿਸ ਹਿਸਾਬ ਨਾਲ ਖੇਲਦਾ, ਉਧਰ ਰਸ਼ੀਆ ਵਾਲਿਆਂ ਦੇ ਨਾਲ ਵੀ ਜੱਫੀ ਪਾਈ ਫਿਰਦੇ ਆ, ਚਾਈਨਾ ਵਾਲਿਆਂ ਨਾਲ ਵੀ ਪਾਈ ਫਿਰਦੇ ਆ, ਤੇ ਉਧਰ ਹੁਣ ਅਮਰੀਕਾ ਨੂੰ ਵੀ ਜੱਫੀਆਂ ਪਾਣੀਆਂ ਮੋਦੀ ਸਾਹਿਬ ਨੇ। ਸੋ ਹੁਣ ਇਹ ਦੇਖਦੇ ਆ ਵੀ ਇਹਦੇ ਵਿੱਚੋਂ ਨਿਕਲਦਾ ਜਿਹੜਾ ਕੀ ਹੈਗਾ ਆ। ਚਾਈਨਾ ਵਾਲਿਆਂ ਨੇ 240 ਬਿਲੀਅਨ ਡਾਲਰ ਇੱਕ ਬੈਲਟ ਤੇ ਜਿਹੜਾ ਰੋਡ ਬੇਲ ਆਊਟ ਆ 2008 ਤੋਂ ਲੈ ਕੇ 2021 ਤਾਈਂ ਉਹਦੇ ਉੱਤੇ ਸਪੈਂਡ ਕੀਤਾ ਹੈ। ਜੀ, ਕੱਲਾ ਅਮਰੀਕਾ ਹੀ ਨਹੀਂ, ਇਹ G20 ਦੇ ਵਿੱਚ ਆਸਟ੍ਰੇਲੀਆ, ਕੈਨੇਡਾ, ਜਰਮਨੀ, ਇਹ ਹੋਰ ਵੀ ਵੈਸਟ ਦੇ ਮੁਲਕ, ਫਰਾਂਸ, ਇਹ ਸਾਰੇ ਆ। ਤੇ ਉੱਤੇ ਬ੍ਰਿਕਸ ਵਾਲੀਆਂ ਕੰਪਨੀਆਂ ਵੀ ਉਹਦੇ ਵਿੱਚ ਬਥੇਰੀਆਂ ਆ। ਬ੍ਰਾਜ਼ੀਲ ਵਾਲੇ ਹੋ ਗਏ, ਸਾਊਥ ਅਫਰੀਕਾ ਵਾਲੇ ਹੋ ਗਏ। ਸੋ ਇਹ ਸਾਰੀਆਂ ਜਿਹੜੀਆਂ ਕੰਟਰੀਜ਼ ਆ ਉਹ ਆ। ਸੋ ਕਈ ਤਾਂ ਵਿਚਾਰਕ ਤੌਰ ਦੇ ਉੱਤੇ ਮੁਲਕਾਂ ਦਾ ਕਹਿ ਲਓ ਵੀ ਗੁੱਟ ਵੀ ਆ, ਜੁੱਟ ਵੀ ਨੇ, ਆਪਸ 'ਚ ਵਿਰੋਧੀ ਵੀ ਨੇ, ਤੇ ਪਰ ਇਸ ਮੌਕੇ ਦੇ ਉੱਤੇ ਇਹ ਇਕੱਠੇ ਵੀ ਜਿਹੜੇ ਉੱਤੇ ਨਜ਼ਰ ਆਉਣਗੇ। ਸੋ ਕਾਫੀ ਜਿਹੜੀ ਆ ਅਹਿਮ ਚੀਜ਼ ਹੋਊਗੀ। ਪਿਛਲੇ ਸਾਲ ਜਦੋਂ G20 ਦੀ ਸਮਿਟ ਹੋਈ ਸੀ, ਇਹਨਾਂ ਦੀ ਇਹ ਨਾਕਾਮੀ ਜਿਹੜੀ ਉਹ ਰਹੀ ਸੀ ਯੂਕਰੇਨ ਦੇ ਹਮਲੇ ਤੋਂ ਬਾਅਦ 'ਚ ਸਾਂਝੇ ਤੌਰ ਦੇ ਉੱਤੇ ਕੋਈ ਵੀ ਸਟੇਟਮੈਂਟ ਸਾਰੇ ਮੁਲਕ ਆ ਉਹ ਸਾਈਨ ਕਰਨ ਤੋਂ ਰਹਿ ਗਏ ਸੀਗੇ। ਉਹ ਇਸ਼ੂ ਨਹੀਂ ਹੋਈ। ਇਸ ਵਾਰ ਵੀ ਯੂਕਰੇਨ ਦੇ ਮੁੱਦੇ ਦੇ ਕਰਕੇ ਤੇ ਹੋਰ ਚੀਜ਼ਾਂ ਦੇ ਕਰਕੇ ਕਹਿੰਦੇ ਵੀ ਇਹ ਹੋ ਸਕਦਾ ਵੀ ਨਾਕਾਮਯਾਬੀ ਜਿਹੜੀ ਇਸ ਦੇ ਵਿੱਚ ਰਵੇ। ਬਾਕੀ ਭਵਿੱਖ ਦੇ ਜਿਹੜੇ ਉਹ ਗਰਭ ਦੇ ਵਿੱਚ ਆ, ਹੋਣਾ ਕੀ ਆ। ਪਰ ਜੇ ਇਦਾਂ ਹੁੰਦਾ ਆ ਤਾਂ ਫਿਰ G20 ਦੇ ਉੱਤੇ ਵੀ ਸਵਾਲ ਜਿਹੜੇ ਉੱਠਣਗੇ ਵੀ ਭਾਈ ਜੇ ਤੁਸੀਂ ਆਪਸ 'ਚ ਇਹਨਾਂ ਦਾ ਸਾਰਿਆਂ ਦਾ ਕੋਈ ਇਕੱਠਾ ਕੋਈ ਸਮਝੌਤਾ ਹੀ ਨਹੀਂ ਆ, ਕਿਸੇ ਚੀਜ਼ ਦੇ ਉੱਤੇ ਇਹ ਇਕਸੁਰ ਨਹੀਂ ਆ, ਤਾਂ ਇਹ ਜਿਹੜੇ ਗਰੁੱਪਾਂ ਦਾ ਮਕਸਦ ਜਿਹੜਾ ਉਹ ਕੀ ਬਣਦਾ ਆ। ਸੋ ਲੈਟਸ ਸੀ ਕੀ ਹੁੰਦਾ ਆ। ਸੋ ਕਪਲ ਆਫ ਮੋਰ ਡੇਜ਼ ਜਿਹੜੇ ਇਹਦੇ ਵਿੱਚ ਇਹ ਚੱਲਣੇ ਆ, ਤੇ ਕਾਫੀ ਜਿਹੜੇ ਇੰਟਰਸਟਿੰਗ ਉੱਥੋਂ ਕਹਿ ਸਕਦੇ ਹਾਂ ਵੀ ਸਟੋਰੀਜ਼ ਆ ਉਹ ਆਉਣਗੀਆਂ। ਕਲਾਈਮੇਟ ਚੇਂਜ ਦੀ ਜੇ ਗੱਲ ਕਰਦੇ ਜਾਈਏ, ਹਾਂਗਕਾਂਗ ਦੇ ਵਿੱਚ ਇੰਨਾ ਜ਼ਿਆਦਾ ਮੀਂਹ ਪਿਆ, ਉਹਦੇ ਨਾਲ ਕਹਿੰਦੇ ਪਈ ਸੈਂਚਰੀ ਤੋਂ ਬਾਅਦ ਇੰਨੇ ਫਲੱਡ ਆਏ ਹੈਗੇ ਆ। ਸਕੂਲ, ਆਫਿਸਸ, ਈਵਨ ਹਸਪੀਟਲਸ ਵੀ ਹਾਂਗਕਾਂਗ ਦੇ ਵਿੱਚ ਬੰਦ ਕਰਨੇ ਪਏ ਹੈਗੇ ਆ। ਰੈਕਡ ਬ੍ਰੇਕਿੰਗ ਰੇਨਫਾਲ ਹੋਈ ਹੈਗੀ ਆ, 100 ਤੋਂ ਵੱਧ ਲੋਕ ਫੱਟੜ ਹੋਏ ਆ, 2 ਜਾਣੇ ਦੀ ਮੌਤ ਹੋਣ ਦੀ ਵੀ ਖਬਰ ਆ ਰਹੀ ਆ। ਹਾਂਗਕਾਂਗ ਆਬਜ਼ਰਵੇਟਰੀ ਦੇ ਮੁਤਾਬਕ 6.22 ਇੰਚ ਮੀਂਹ ਜਿਹੜਾ ਆ ਉਹ ਕੁਛ ਕੁ ਘੰਟਿਆਂ 'ਚ 10 ਘੰਟਿਆਂ ਦੇ ਵਿੱਚ ਉੱਥੇ ਪਿਆ, ਤੇ ਇਹ ਰੈਕਡ ਜਿਹੜਾ ਆ 1884 ਤੋਂ ਬਾਅਦ ਇੰਨਾ ਜ਼ਿਆਦਾ ਮੀਂਹ ਪਿਆ। ਸੋ 6.5 ਇੰਚ ਦੇ ਕਰੀਬ ਮੀਂਹ ਜੇ 12 ਘੰਟਿਆਂ ਦੇ ਵਿੱਚ ਪਵੇ ਤਾਂ ਤੁਸੀਂ ਦੇਖ ਲਓ ਵੀ ਕਿੱਥੇ ਜਿਹੜੀ ਹਾਲਤ ਆ ਕੀ ਬਣਦੀ ਹੈਗੀ ਆ। ਹਾਈਐਸਟ ਬਲੈਕ ਵਾਰਨਿੰਗ ਇਸ਼ੂ ਕੀਤੀ ਗਈ ਹੈਗੀ ਆ, ਜੋ ਉੱਥੇ ਦੀਆਂ ਪਿਕਚਰਸ ਆ ਰਹੀਆਂ ਆ। ਕਹਿੰਦੇ ਵੀ ਈਵਨ ਜਿਹੜੇ ਉਹਨਾਂ ਦੇ ਸਟੇਸ਼ਨ ਆ, ਇੱਕ ਬਹੁਤ ਇੰਪੋਰਟੈਂਟ ਸਾਬਵੇ ਸਟੇਸ਼ਨ ਆ ਬੌਂਗ ਟਾਈ ਸਿਨ ਟੈਂਪਲ ਸਾਈਟ ਵਾਲਾ, ਉਹ ਵੇਸਟ ਤੱਕ ਪਾਣੀ ਦੇ ਵਿੱਚ ਡੁੱਬਿਆ ਹੋਇਆ ਸੀ। ਸੋ 110 ਦੇ ਕਰੀਬ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਹੈ ਸਿਟੀ ਦੀ ਫਾਇਰ ਡਿਪਾਰਟਮੈਂਟ ਵੱਲੋਂ। 117 ਲੋਕ ਹੁਣ ਤੱਕ ਫੱਟੜ ਪਾਏ ਗਏ ਹੈਗੇ, ਕਈ ਲੋਕ ਮਿਸਿੰਗ ਵੀ ਹੈਗੇ ਆ। ਬਿਲਡਿੰਗ ਜਿਹੜੀਆਂ ਕਮਰਸ਼ੀਅਲਸ ਹੈਗੀਆਂ ਉਹਨਾਂ ਦੀਆਂ ਬੇਸਮੈਂਟਸ ਪਾਣੀ ਦੇ ਨਾਲ ਪੂਰੀ ਤਰ੍ਹਾਂ ਭਰੀਆਂ ਹੋਈਆਂ ਹੈਗੀਆਂ ਆ। ਟਾਈਫੂਨ ਸਾਇਓਲਾ ਇਸ ਨੇ ਹਿੱਟ ਹਜੇ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਕੀਤਾ ਸੀ, ਤੇ ਹੁਣ
ਇੱਕ ਵਾਰੀ ਫੇਰ ਬਹੁਤ ਜ਼ਿਆਦਾ ਜਿਹੜਾ ਮੀਂਹ ਆ ਹਾਂਗਕਾਂਗ ਦੇ ਵਿੱਚ ਪਿਆ ਹੈ। ਜੀ, ਇਸੇ ਤਰੀਕੇ ਦੀ ਇੱਕ ਹੋਰ ਬਹੁਤ ਜ਼ਿਆਦਾ ਮੀਂਹ ਦੀ ਖਬਰ ਆ ਰਹੀ ਆ ਟਰਕੀ, ਗ੍ਰੀਸ ਤੇ ਬਲਗੇਰੀਆ ਦੇ ਵਿੱਚ। ਫਲੈਸ਼ ਫਲੱਡਸ ਆਏ ਆ, ਅਚਨਚੇਤੇ ਟੋਰੈਂਸ਼ੀਅਲ ਰੇਨ ਬਹੁਤ ਹੀ ਜ਼ਿਆਦਾ ਮੀਂਹ ਬਹੁਤ ਹੀ ਘੱਟ ਸਮੇਂ 'ਚ ਜਿੱਦਾਂ ਹਾਂਗਕਾਂਗ ਦਾ ਦੱਸ ਰਹੇ ਆ, ਉਹ ਪਿਆ ਆ। ਇਹਦੇ ਕਰਕੇ ਕਈ ਜਾਣਿਆਂ ਦੀਆਂ ਉੱਥੇ ਮੌਤਾਂ ਹੋ ਚੁੱਕੀਆਂ। ਇਸਤਾਨਬੁਲ ਜਿਹੜਾ ਇਲਾਕਾ ਹੈ ਤੁਰਕੀ ਦਾ, ਉੱਥੇ 2 ਜਣਿਆਂ ਦੀਆਂ ਮੌਤਾਂ ਹੋਈਆਂ ਆ, 12 ਲੋਕ ਜਿਹੜੇ ਉਸ ਦੇ ਵਿੱਚ ਜ਼ਖਮੀ ਹੋਏ ਆ। ਵੀਡੀਓਜ਼ ਜਿਹੜੀਆਂ ਆ ਰਹੀਆਂ ਵੀ ਬਹੁਤ ਤੇਜ਼ੀ ਦੇ ਨਾਲ ਜਿਹੜਾ ਪਾਣੀ ਆ ਇਸਤਾਨਬੁਲ ਦਾ ਜਿਹੜਾ ਸ਼ਹਿਰ ਆ ਉਸ ਦੇ ਵਿੱਚ ਲੰਘ ਰਿਹਾ ਆ। ਸੋ ਕੁੱਲ ਮਿਲਾ ਕੇ ਓਵਰਆਲ ਇਹਨਾਂ ਤਿੰਨਾਂ ਥਾਵਾਂ ਦੇ ਉੱਤੇ ਰਿਕਾਰਡ ਤੋੜ ਮੀਂਹ ਪਿਆ ਆ। 2006 ਤੋਂ ਬਾਅਦ ਦੇ ਵਿੱਚ ਗ੍ਰੀਸ ਦੇ ਵਿੱਚ ਕਹਿੰਦੇ ਵੀ 75 ਸੈਂਟੀਮੀਟਰ ਮੀਂਹ ਇੱਕੋ ਦਿਨ ਦੇ ਵਿੱਚ ਪੈ ਚੁੱਕਾ ਆ। ਸੋ ਏਥਨਸ ਦਾ ਜਿਹੜਾ ਗ੍ਰੀਸ ਦਾ ਰਾਜਧਾਨੀ ਦਾ ਇਲਾਕਾ ਆ, ਉੱਥੇ 60 ਸੈਂਟੀਮੀਟਰ ਮੀਂਹ ਪਿਆ ਆ ਤੇ ਕਾਫੀ ਨੁਕਸਾਨ ਹੋਇਆ ਆ। ਕੁੱਲ ਮਿਲਾ ਕੇ 7 ਮੌਤਾਂ ਹੁਣ ਤੱਕ ਇੱਥੇ ਦੱਸੀਆਂ ਜਾ ਚੁੱਕੀਆਂ ਨੇ। 1000 ਤੋਂ 2000 ਦੇ ਦਰਮਿਆਨ ਘਰ ਤੇ ਜਿਹੜੇ ਬਿਜ਼ਨਸ ਆ ਉਹ ਨਸ਼ਟ ਹੋਏ ਨੇ, ਖਰਾਬ ਹੋਏ ਜੀ, ਨੇ। ਤੇ ਇੱਕ ਆਪਾਂ ਬ੍ਰੇਕ ਲੈ ਛੋਟੀ ਜਿਹੀ ਲਈਏ ਜੀ? ਬ੍ਰੇਕ ਲੈਂਦੇ ਹਾਂ। ਜੀ ਬਿਲਕੁਲ, ਇੱਕ ਬ੍ਰੇਕ ਦਾ ਵਕਤ ਆ। ਬ੍ਰੇਕ ਤੋਂ ਬਾਅਦ ਆਪਾਂ ਫਿਰ ਜੁੜਦੇ ਹਾਂ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਇੱਦਾਂ ਹੀ ਚਾਲੂ ਰਹੇਗਾ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ, ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵੱਧਦੇ ਜਾਈਏ ਤਾਂ ਖਬਰ ਆ ਰਹੀ ਆ ਨਾਰਥ ਕੋਰੀਆ ਤੋਂ। ਨਾਰਥ ਕੋਰੀਆ ਨੇ ਕਹਿੰਦੇ ਵੀ ਆਪਣੀ ਪਹਿਲੀ ਜਿਹੜੀ ਨਿਊਕਲੀਅਰ ਅਟੈਕ ਸਬਮਰੀਨ ਆ ਉਸ ਨੂੰ ਡਿਪਲੋਏ ਕਰ ਦਿੱਤਾ। ਨਾਟ ਪਹਿਲੀ, ਹੁਣੇ ਰੀਸੈਂਟਲੀ ਉਸਨੇ ਜਿਹੜੀ ਨਿਊਕਲੀਅਰ ਅਟੈਕ ਸਬਮਰੀਨ ਆ ਉਸ ਨੂੰ ਡਿਪਲੋਏ ਕੀਤਾ ਹੈ। ਕਹਿੰਦੇ ਵੀ ਯੂਐਸ ਦੀ ਜਿਹੜੀ ਨੇਵਲ ਫੋਰਸ ਆ ਉਸ ਨੂੰ ਕਾਊਂਟਰ ਕਰਨ ਦੇ ਲਈ ਨਾਰਥ ਕੋਰੀਆ ਕਹਿ ਰਿਹਾ ਆ ਵੀ ਉਸਨੇ ਇਹ ਜਿਹੜੀ ਡਿਪਲੋਇਮੈਂਟ ਕੀਤੀ ਆ। ਸਾਊਥ ਕੋਰੀਆ ਦੀ ਮਿਲਟਰੀ ਨੇ ਇਸ ਨਵੀਂ ਸਬਮਰੀਨ ਦੀ ਮਹੱਤਤਾ ਨੂੰ ਲੈ ਕੇ ਡਾਊਨਪਲੇ ਕੀਤਾ ਵੀ ਕਹਿੰਦੇ ਵੀ ਐਸੀ ਕੋਈ ਜਿਹੜੀ ਉਹ ਗੱਲ ਨਹੀਂ ਹੈਗੀ। ਨਾਰਥ ਕੋਰੀਆ ਵਾਲੇ ਵੈਸੇ ਹੀ ਜਿਹੜਾ ਉਹ ਰੌਲਾ ਜ਼ਿਆਦਾ ਪਾ ਰਹੇ ਆ। ਨਾਰਥ ਕੋਰੀਆ ਨੇ ਅੱਜ ਜਿਹੜਾ ਜੀ ਸ਼ੁੱਕਰਵਾਰ ਨੂੰ ਇਹ ਜਿਹੜੀ ਨਵੀਂ ਨਿਊਕਲੀਅਰ ਅਟੈਕ ਸਬਮਰੀਨ ਆ ਉਸ ਨੂੰ ਕ੍ਰਿਸਚੀਅਨ ਜਿਹੜਾ ਉਹ ਕੀਤਾ ਹੈ। ਕਿਮ ਯੋਂਗ ਉਨ ਉਹਨਾਂ ਦਾ ਜਿਹੜਾ ਲੀਡਰ ਆ ਉਹ ਉੱਥੇ ਮੌਜੂਦ ਸੀਗਾ। ਉੱਥੇ ਉਹ ਇਹ ਦੱਸਿਆ ਗਿਆ ਉੱਥੋਂ ਦੇ ਸਟੇਟ ਮੀਡੀਆ ਦੇ ਦੁਆਰਾ ਵੀ ਪਿਛਲੇ ਕਈ ਸਾਲਾਂ ਤੋਂ ਇਸ ਨੂੰ ਡਿਵੈਲਪ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਲੱਗੇ ਹੋਏ ਸੀਗੇ ਤੇ ਇਵੈਂਚੁਅਲੀ ਜਿਹੜਾ ਆ ਉਸ ਨੂੰ ਅੱਜ ਡਿਪਲੋਏ ਕਰ ਦਿੱਤਾ ਗਿਆ ਆ। ਯੂਐਸ ਨੇ ਜੁਲਾਈ ਮਹੀਨੇ ਦੇ ਵਿੱਚ ਨਿਊਕਲੀਅਰ ਕੇਪੇਬਲ ਬਲਾਸਟਿਕ ਮਿਜ਼ਾਈਲ ਵਾਲੀਆਂ ਜਿਹੜੀਆਂ ਸਬਮਰੀਨਸ ਆ ਉਹ ਸਾਊਥ ਕੋਰੀਆ ਦੇ ਨਜ਼ਦੀਕ ਜਿਹੜੀਆਂ ਆ ਉਹ ਡੌਕ ਕੀਤੀਆਂ ਸੀ 1980 ਤੋਂ ਬਾਅਦ ਦੇ ਵਿੱਚ। ਤੇ ਹੁਣ ਕਿਮ ਕਹਿੰਦਾ ਆ ਵੀ ਅਸੀਂ ਵੀ ਆਪਣੀਆਂ ਨਿਊਕਲੀਅਰ ਪ੍ਰੋਪੈਲਡ ਸਬਮਰੀਨਸ ਆ ਉਸ ਨੂੰ ਪਰਸਿਊ ਜਿਹੜਾ ਉਹ ਕਰ ਰਹੇ ਆ ਤੇ ਜਿਹੜੀਆਂ ਮੌਜੂਦਾ ਸਬਮਰੀਨਸ ਆ ਉਹਨਾਂ ਨੂੰ ਅਸੀਂ ਰੀਮਾਡਲ ਕਰਾਂਗੇ। ਜੀ ਬਿਲਕੁਲ। ਅਗਲੀ ਖਬਰ ਵਿੱਚ ਚਲੀਏ ਜੋ ਬੇ ਏਰੀਆ ਕੈਲੀਫੋਰਨੀਆ ਤੋਂ ਆ ਰਹੀ ਆ। ਬੇ ਏਰੀਏ ਦੇ ਕੁਛ ਟਾਊਨ ਆ ਜੋ ਉਹਨਾਂ ਦੇ ਵਿੱਚ ਕੁਆਰੰਟਾਈਨ ਕੀਤਾ ਗਿਆ ਆ। ਇਨਵੇਸਿਵ ਫਲਾਈਜ਼ ਜੋ ਐਂਟਰ ਹੋ ਗਈਆਂ ਹੈਗੀਆਂ। ਇਹ ਹੁਣ ਪਤਾ ਨਹੀਂ ਲੱਗਾ ਵੀ ਕਿੱਦਾਂ ਆਈਆਂ। ਸੈਂਟਾ ਕਲਾਰਾ ਕਾਉਂਟੀ ਦਾ 112 ਸਕੁਆਇਰ ਮਾਈਲ ਦਾ ਏਰੀਆ ਕੁਆਰੰਟਾਈਨ ਹੋਣ ਜਾ ਰਿਹਾ ਆ, ਜਿੱਥੇ ਸਪਰੇਅ ਵਗੈਰਾ ਕੀਤੀ ਜਾਊਗੀ, ਹੋਰ ਮੈਥਡ ਯੂਜ਼ ਕੀਤੇ ਜਾਣਗੇ ਤਾਂ ਕਿ ਇਹ ਜੋ ਇਨਵੇਸਿਵ ਫਲਾਈਜ਼ ਆ ਇਹ ਹੋਰ ਪਾਸੇ ਵੱਧ ਨਾ ਸਕਣ। 400 ਡਿਫਰੈਂਟ ਤਰ੍ਹਾਂ ਦੀਆਂ ਫਰੂਟਸ ਤੇ ਵੈਜੀਟੇਬਲ ਨੂੰ ਇਹ ਡਿਸਟਰੋਏ ਕਰ ਸਕਦੀਆਂ। ਇਹ ਇੱਕ ਬਹੁਤ ਜਿਹੜੀ ਖਤਰਨਾਕ ਓਰੀਐਂਟਲ ਫਰੂਟ ਫਲਾਈ ਆ। ਸੋ ਇਸੇ ਕਰਕੇ ਜਦੋਂ ਅਮਰੀਕਾ ਦੇ ਵਿੱਚ ਆਪਾਂ ਆਉਂਦੇ ਹਾਂ ਨਾ
ਐਗਰੀਕਲਚਰ ਡਿਪਾਰਟਮੈਂਟ ਜਦੋਂ ਉੱਥੇ ਹੁੰਦੀ ਆ 에ਅਰਪੋਰਟ ਦੇ ਉੱਤੇ, ਉਹ ਸਾਰਾ ਕੁਝ ਚੈੱਕ ਕਰਦੇ ਆ ਵੀ ਭਾਈ ਕੋਈ ਕਿਸੇ ਤਰ੍ਹਾਂ ਦਾ ਤੁਸੀਂ ਫੂਡ ਤਾਂ ਨਹੀਂ ਲੈ ਕੇ ਆ ਰਿਹਾ, ਫਰੂਟ ਤਾਂ ਨਹੀਂ ਲੈ ਕੇ ਆ ਰਿਹਾ, ਕਿਸੇ ਤਰ੍ਹਾਂ ਦੇ ਕੋਈ ਸੀਡਸ ਤਾਂ ਨਹੀਂ ਲੈ ਕੇ ਆ ਰਿਹਾ, ਆਹੀ ਕੁਝ ਹੁੰਦਾ ਹੈਗਾ ਆ। ਸੋ ਇਹ ਹੁਣ ਕੋਈ ਲਿਆ ਆ ਜਿਹੜਾ ਬੇਵਕੂਫ ਬੰਦਾ ਹੋਰ ਮੁਲਕ ਤੋਂ, ਤੇ ਹੁਣ 400 ਤਰ੍ਹਾਂ ਦੇ ਫਰੂਟ ਤੇ ਵੈਜੀਟੇਬਲਸ ਦੇ ਉੱਤੇ ਇਹਦਾ ਅਟੈਕ ਹੋਣ ਦਾ ਖਤਰਾ ਹੈਗਾ। ਸੋ ਜੇ ਇਦਾਂ ਦੀ ਚੀਜ਼ ਵਾਪਰਦੀ ਆ, ਉਹਦੇ ਨਾਲ ਹੁਣ ਤੁਸੀਂ ਹਿਸਾਬ ਲਾ ਲਓ ਵੀ ਫਿਰ ਫੂਡ ਦੀਆਂ ਪ੍ਰਾਈਸਸ, ਜਿਹੜੇ ਫਰੂਟ ਦੀਆਂ ਪ੍ਰਾਈਸਸ ਕਿੰਨੀਆਂ ਜ਼ਿਆਦਾ ਇਹ ਮਹਿੰਗੀਆਂ ਹੋ ਜਾਣਗੀਆਂ। ਸੋ ਇਹਨਾਂ ਸ਼ਹਿਰਾਂ ਦੇ ਵਿੱਚ ਸੈਂਤਾ ਕਲਾਰਾ, ਕੁਛ ਪੋਰਸ਼ਨ ਕਪਰਟੀਨੋ ਦਾ, ਮਿਲਪੀਟਸ, ਸੈਨੋਜ਼ੇ, ਸੰਨੀਵਿਲ, ਇਹ ਸਾਰੇ ਏਰੀਏ ਜੋ ਆ ਇਨਕਲੂਡ ਕੀਤੇ ਗਏ ਹੈਗੇ ਆ। ਹਜੇ ਤੱਕ ਇਹ ਕਲੀਅਰ ਤਾਂ ਹੈ ਨਹੀਂ ਵੀ ਇਹ ਪੈਸਟ ਕਿੱਦਾਂ ਇੱਥੇ ਪਹੁੰਚਿਆ। ਡਿਪਾਰਟਮੈਂਟ ਆਫ ਐਗਰੀਕਲਚਰ ਡਿਪਾਰਟਮੈਂਟ ਨੇ ਇਹ ਕਿਹਾ ਹੈਗਾ ਆ। ਕਹਿੰਦੇ ਇੰਸਪੈਕਸ਼ਨ ਤਾਂ ਬਹੁਤ ਹੁੰਦੀ ਆ, ਪਰ ਯੂ ਨੈਵਰ ਨੋ ਕਿਸ ਤਰ੍ਹਾਂ ਜਿਹੜੇ ਲੋਕ ਆ ਇਹ ਇਸ ਨੂੰ ਲਿਆ ਸਕਦੇ ਆ। ਫਰੂਟਸ ਤੇ ਵੈਜੀਟੇਬਲ ਕਈ ਜਿਹੜੇ ਪ੍ਰੋਸੈਸਡ ਯੂਸ, ਫਰੋਜ਼ਨ, ਕੁਕਡ, ਹੋਰ ਇਦਾਂ ਦਾ ਜਿਹੜਾ ਮਟੀਰੀਅਲ ਆ ਉਹਦੇ ਰਾਹੀਂ ਵੀ ਇਹ ਆ ਸਕਦੇ ਆ। ਪਰ USA ਦੇ ਵਿੱਚ ਨਹੀਂ ਇਹ ਕਹਿੰਦੇ ਫਲਾਈ ਹੁੰਦੀ ਹੈਗੀ। ਆਈ ਇਹ ਮੋਸਟਲੀ ਕਹਿੰਦੇ ਸਦਰਨ ਏਸ਼ੀਆ ਤੋਂ ਆ, ਜੋ ਸੈਂਤਾ ਕਲਾਰਾ ਕਾਉਂਟੀ ਦੇ ਵਿੱਚ ਅਗਸਤ 2023 ਨੂੰ ਪਿਛਲੇ ਮਹੀਨੇ ਹੀ ਇਹ ਡਿਸਕਵਰ ਕੀਤੀ ਗਈ ਆ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਤੇ ਐਗਰੀਕਲਚਰ ਵੱਲੋਂ। ਸੋ CDFA ਦੇ EMPLOYEES ਬੜੇ ਐਕਟਿਵ ਆ ਇਹਦੇ ਵਿੱਚ, ਵੀ ਇਸ ਨੂੰ ਜਿਹੜਾ ਆ ਓਰੀਐਂਟਲ ਫਰੂਟ ਫਲਾਈ ਕਰਕੇ ਵੀ ਇਹ ਕਿਹਾ ਗਿਆ ਆ ਵੀ ਇਹਦੇ ਅਗੇਂਸਟ ਆਪਾਂ ਵਾਰ ਸ਼ੁਰੂ ਕਰਨ ਜਾ ਰਹੇ ਹਾਂ, ਤਾਂ ਕਿ ਇਹ ਬਹੁਤ ਜ਼ਿਆਦਾ ਐਕਸਪੈਂਡ, ਖਾਸ ਕਰਕੇ ਸਨ ਮਕੀਨ ਵੈਲੀ ਨੂੰ ਜਾਂ ਸੈਂਟਰਲ ਵੈਲੀ ਨੂੰ, ਉਧਰ ਜਾਂ ਇੱਧਰ ਨੈਪਾ ਵੈਲੀ ਵੱਲ ਨਾ ਹੋਵੇ, ਕਿਉਂਕਿ ਇੱਧਰ ਗ੍ਰੇਵਸ ਬਹੁਤ ਆ, ਉਧਰ ਆਪਾਂ ਨੂੰ ਪਤਾ ਹੀ ਆ ਵੀ ਕਿੰਨਾ ਕੁਛ ਜਿਹੜਾ ਸੈਂਟਰਲ ਵੈਲੀ ਦੇ ਵਿੱਚ ਹੁੰਦਾ ਆ। ਇਹ ਬਹੁਤ ਹੀ ਇੱਕ ਖਤਰਨਾਕ ਚੀਜ਼ ਹੋਊਗੀ ਜੇ ਉਧਰ ਨੂੰ ਫੈਲਦੀ ਹੈਗੀ ਆ। ਤੇ ਇਹਨਾਂ ਨੇ ਡਿਸਟ੍ਰਿਕਟ ਅਟਾਰਨੀ ਹੁਣ ਇਨਵੋਲਵ ਹੋ ਗਿਆ ਇਹਦੇ ਵਿੱਚ, ਰਾਜਕਨਵੀਰ ਸਿੰਘ ਜੀ, ਸੈਂਤਾ ਕਲਾਰਾ ਕਾਉਂਟੀ ਦਾ, ਜੀ। ਜੈਫ ਰੋਜ਼ਨ, ਉਹਨਾਂ ਨੇ ਪ੍ਰੈਸ ਰਿਲੀਜ਼ ਕੀਤੀ ਸੀ। ਉਹ ਕਹਿੰਦੇ ਵੀ ਇਹ ਇੱਕ ਸੀਰੀਅਸ ਤੇ ਰੈਕਲੈਸ ਬਿਹੇਵੀਅਰ ਆ, ਜੇ ਜਿਹੜਾ ਕੋਈ ਵੀ ਇਹ ਲੈ ਕੇ ਆਇਆ ਇਦਾਂ ਦੀਆਂ ਫਲਾਈਜ਼ ਨੂੰ, ਇਹ ਕ੍ਰੌਪਸ ਨੂੰ ਡਿਸਟਰੋਏ ਕਰੇਗਾ ਤੇ ਫੂਡ ਦੀਆਂ ਪ੍ਰਾਈਸਸ ਬਹੁਤ ਹਾਈ ਚਲੇ ਜਾਣਗੇ। ਸੋ ਇਹ ਬਹੁਤ ਰਿਸਕੀ ਆ। ਸੋ ਪਹਿਲਾਂ ਵੀ ਜਿਹੜਾ ਉਹ ਦੱਸਦੇ ਸੀਗੇ ਵੀ ਇਹਦਾ ਖਤਰਾ ਜਿਹੜਾ ਉਹ ਬਣਿਆ ਪਿਆ ਆ, ਤੇ ਹੁਣ ਦੇਖੋ ਕਿੱਥੇ ਤੱਕ ਗੱਲ ਜਿਹੜੀ ਉਹ ਪਹੁੰਚ ਗਈ ਆ। ਨੈਸ਼ਨਲ ਸਿਕਿਉਰਿਟੀ, ਫੂਡ ਸਿਕਿਉਰਿਟੀ ਦਾ ਮਸਲਾ ਬਣ ਜਾਂਦਾ ਆ। ਕਿਸੇ ਨੇ ਜਾਣ ਕੇ ਘੱਲੀਆਂ ਆ, ਕਿਸੇ ਨੇ ਇਹ ਜਾਣ ਕੇ ਲਿਆਂਦੀਆਂ ਆ, ਅਨਨੋਇੰਗਲੀ ਲਿਆਂਦੀਆਂ ਆ। ਇਹ ਇੱਕ ਹੁਣ ਚਿੰਤਾ ਦਾ ਵਿਸ਼ਾ। ਕਿਊਬਾ ਤੋਂ ਇੱਕ ਵਾਰੀ ਕਿਸੇ ਨੇ ਰੁੱਖ ਲਿਆਂਦੇ ਸੀਗੇ ਸੰਤਰਿਆਂ ਦੇ, ਉਹਦੇ ਕਰਕੇ ਫਲੋਰੀਡਾ ਦਾ ਜਿਹੜਾ ਔਰੇਂਜ ਦਾ ਦਾ ਪੂਰਾ ਕਾਰੋਬਾਰ ਆ, ਉਹ ਇੱਕ ਵਾਰੀ ਬਹੁਤ ਜ਼ਿਆਦਾ ਨੁਕਸਾਨਿਆ ਗਿਆ ਸੀ, ਕਿਉਂਕਿ ਉਹ ਕਿਸੇ ਨੇ ਜਿਹੜੇ ਲਿਆਂਦੇ ਸੀਗੇ ਰੁੱਖ, ਉਹਨਾਂ ਦੇ ਵਿੱਚ ਕੋਈ ਅਜਿਹਾ ਵਾਰਮ, ਅਜਿਹੀ ਕੋਈ ਬਿਮਾਰੀ ਸੀ ਜਿਸ ਨੇ ਪੂਰੀ ਫਸਲ ਨੂੰ ਖਰਾਬ ਕਰ ਦਿੱਤਾ ਸੀ। ਇਸੇ ਲਈ ਬਹੁਤ ਜ਼ਿਆਦਾ ਸਖਤੀ ਜਿਹੜੀ ਉਹ ਦੇਖੀ ਵੀ ਜਾਂਦੀ ਹੈ। ਕਈ ਵਾਰੀ ਲੈ ਵੀ ਆਉਂਦੇ, ਆਪਣੇ ਬੰਦੇ ਵੀ ਲੈ ਆਉਂਦੇ ਆ, ਪਰ ਆਪਾਂ ਨੂੰ ਭਾਈ ਪ੍ਰੋਪਰ ਚੈਨਲਸ ਦੇ ਥਰੂ ਹੀ ਲਿਆਉਣਾ ਚਾਹੀਦਾ। ਅਪਰੂਵਡ ਸੀਡ ਸੀ ਜਿਹੜੇ ਆਉਣ, ਨਾ ਕਿ ਹੋਰ, ਨਹੀਂ ਤਾਂ ਅਦਰਵਾਈਜ਼ ਆਪਣਾ ਹੀ ਨੁਕਸਾਨ ਹੋਵੇਗਾ। ਜੀ। ਅਗਲੀ ਗੱਲ ਕਰੀਏ, ਨਿਊਯਾਰਕ ਦੇ ਜਿਹੜੇ ਅਟਾਰਨੀ ਜਨਰਲ ਨੇ ਲਟੀਟੀਆ ਜੇਮਸ, ਉਹਨਾਂ ਦੇ ਆਫਿਸ ਨੇ ਇੱਕ ਨਵੀਂ ਜਿਹੜੀ ਕੋਰਟ ਫਾਈਲਿੰਗ ਕੀਤੀ ਆ। ਉਹਦੇ ਵਿੱਚ ਉਹਨਾਂ ਨੇ ਇਹ ਦਾਅਵਾ ਕੀਤਾ ਆ ਵੀ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਨੇ ਆਪਣੀ ਜਿਹੜੀ ਨੈਟ ਵਰਥ ਆ, ਕੁੱਲ ਕਿੰਨੀ ਵੈਲਿਊ ਆ, ਉਸ ਨੂੰ ਬਿਲੀਅਨਸ ਆਫ ਡਾਲਰ ਵੱਧ ਕਰਕੇ ਦੱਸਿਆ ਹੈਗਾ ਆ, ਜਿੰਨਾ ਅਸਲ ਦੇ ਵਿੱਚ ਉਹਦੀ ਕੀਮਤ ਸੀਗੀ। ਕਹਿੰਦੇ ਵੀ ਕੰਜ਼ਰਵੇਟਿਵ ਅਸੀਂ ਜਿਹੜੇ ਐਸਟੀਮੇਟ ਦੇ ਤਹਿਤ ਇਹ ਦੇਖ ਰਹੇ ਹਾਂ ਵੀ 2011 ਤੋਂ 2021 ਦੇ ਦਰਮਿਆਨ ਉਹਨਾਂ ਨੇ ਹਰ ਸਾਲ ਆਪਣੀ ਜਿਹੜੀ ਨੈਟਵਰਥ ਆ ਉਹ 1.9 ਬਿਲੀਅਨ ਤੋਂ 3.6 ਬਿਲੀਅਨ ਡਾਲਰ ਵੱਧ ਜਿਹੜੀ ਆ ਉਹ ਦੱਸੀ ਹੋ ਸਕਦੀ ਆ। ਸੋ ਇਹ ਜਿਹੜੇ ਨਿਊਯਾਰਕ ਦੇ ਅਟਾਰਨੀ ਜਨਰਲ ਆ ਉਹ ਦਾਅਵਾ ਕਰ ਰਹੇ ਹੈਗੇ ਆ। ਸੋ ਹੁਣ ਦੇਖੋ ਕੀ ਹੁੰਦਾ ਹੈ। ਕਹਿੰਦੇ ਵੀ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟਸ ਜਦੋਂ ਅਸੀਂ ਚੰਗੀ ਤਰੀਕੇ ਦੇ ਨਾਲ ਹੋਰ ਘੋਖਾਂਗੇ ਤਾਂ ਉਹਦੇ ਵਿੱਚ ਪਤਾ ਲੱਗੂਗਾ। ਸੋ ਜੇਮਸ ਕਹਿੰਦੇ ਵੀ ਉਹ ਸੂ ਕਰ ਰਹੇ ਆ ਟਰੰਪ ਤੇ ਉਹਨਾਂ ਦੇ ਕੋ ਡਿਫੈਂਡੈਂਟਸ ਆ ਉਹਨਾਂ ਨੂੰ,
ਵੀ ਉਹਨਾਂ ਨੇ ਬੈਂਕਸ ਨੂੰ ਡੀਫਰੌਡ ਕੀਤਾ, ਇੰਸ਼ੋਰੈਂਸ ਕੰਪਨੀਜ਼ ਨੂੰ ਡੀਫਰੌਡ ਕੀਤਾ ਤਾਂ ਜੋ ਉਹਨਾਂ ਨੂੰ ਬੈਟਰ ਟੈਕਸ ਤੇ ਲੋਨ ਰਿਟਰਨਸ ਜਿਹੜੇ ਉਹ ਮਿਲਣ ਟਰੰਪ ਆਰਗੇਨਾਈਜੇਸ਼ਨ ਦੇ ਲਈ। $250 ਮਿਲੀਅਨ ਦੇ ਡੈਮੇਜਸ ਇਹ ਜਿਹੜਾ ਪ੍ਰੋਸੀਕਿਊਟਰ ਜੇਮਸ ਆ ਉਸ ਦੀ ਮੰਗ ਕਰ ਰਿਹਾ ਹੈਗਾ ਆ। ਤੇ ਲੋਨਸ ਦੇ ਵਿੱਚ ਇਹ ਨੰਬਰ ਨੂੰ ਵਧਾ ਚੜਾ ਕੇ ਦੱਸਣ ਦੇ ਨਾਲ ਵੱਡਾ ਜਿਹੜਾ ਲੋਨ ਆ ਉਹ ਮਿਲਦਾ ਰਿਹਾ ਆ। ਇਹ ਇਹਨਾਂ ਦਾ ਇਸ ਦੇ ਵਿੱਚ ਹੁਣ ਦਾਅਵਾ ਆ ਤੇ ਅਟਾਰਨੀ ਜਨਰਲ ਵੀ ਇਹ ਹੁਣ ਕਹਿ ਰਹੇ ਆ ਵੀ ਬਿਲੀਅਨਸ ਆਫ ਡਾਲਰ ਵੱਧ ਕੀਮਤ ਦੱਸਦੇ ਰਹੇ ਆ ਜਿੰਨੀ ਉਹਨਾਂ ਦੀ ਐਕਚੁਅਲ 'ਚ ਸੀਗੀ। ਜੀ। ਅਗਲੀ ਖਬਰ ਵੱਲ ਚਲੀਏ। ਇੱਕ ਨਿਊਜ਼ੀਲੈਂਡ ਤੋਂ ਆ ਰਹੀ ਹੈ। ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਇੱਕ ਸਿੱਖ ਰੈਪਰ ਉਹ ਉੱਥੇ ਪੋਲੀਟੀਕਲ ਅਸਾਈਲਮ ਚਾਹੁੰਦਾ ਆ। 10 ਸਾਲਾਂ ਤੋਂ ਰਹਿ ਰਿਹਾ। ਉਹਦੀ ਇਮੀਗ੍ਰੇਸ਼ਨ ਦੀ ਟੌਪ ਦੀ ਜਿਹੜੀ ਹੀਅਰਿੰਗ ਸੀਗੀ ਫਾਈਨਲ, ਉਹਦੇ ਤੇ ਵੀ ਉਹਨਾਂ ਨੇ ਨਾਂਹ ਕਰ ਦਿੱਤੀ ਸੀ, ਪਰ ਉਹਦਾ ਨਾਮ ਜਿਹੜਾ ਨਹੀਂ ਡਿਸਕਲੋਜ਼ ਕੀਤਾ ਗਿਆ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਸ ਰੈਪਰ ਦੇ 40,000 ਤੋਂ ਵੱਧ ਟਿਕਟੌਕ ਦੇ ਉੱਤੇ ਫਾਲੋਅਰਸ ਹੈਗੇ ਆ। ਨਿਊਜ਼ੀਲੈਂਡ ਹਿਰਾਲਡ ਨਿਊਜ਼ਪੇਪਰ ਦੇ ਮੁਤਾਬਕ ਕਹਿੰਦੇ ਵੀ ਕਿਸਾਨ ਮੋਰਚੇ ਦੇ ਦੌਰਾਨ ਉਸਨੇ ਕਾਫੀ ਜਿਹੜੇ ਗਾਣੇ ਆ ਉਹ ਗਾਏ ਵੀ ਸੀ, ਲਿਖ ਕੇ ਹੋਰ ਸਿੰਗਰਾਂ ਨੂੰ ਵੀ ਦਿੱਤੇ ਸੀਗੇ। ਇਹਦੇ ਕਰਕੇ ਉਹ ਜਿਹੜਾ ਆ ਕਹਿੰਦੇ ਵੀ ਉਹ ਖਤਰੇ ਦੇ ਵਿੱਚ ਆ। 2018 ਦੇ ਵਿੱਚ ਉਹਦਾ ਵੀਜ਼ਾ ਐਕਸਪਾਇਰ ਹੋ ਗਿਆ ਸੀ ਤੇ 2021 ਦੇ ਵਿੱਚ ਇੱਕ ਕਲੇਮ ਉਹਨਾਂ ਨੇ ਪ੍ਰੋਟੈਕਟਡ ਸਟੇਟਸ ਦੇ ਨੂੰ ਲੈ ਕੇ ਉੱਥੇ ਫਾਈਲ ਕੀਤਾ ਸੀ ਵੀ ਜੇ ਮੈਂ ਵਾਪਸ ਗਿਆ ਤੇ ਮੈਨੂੰ ਜਿਹੜੀ ਇੰਡੀਆ ਦੀ ਸਰਕਾਰ ਆ ਉਹ ਨੁਕਸਾਨ ਕਰ ਸਕਦੀ ਹੈਗੀ ਮੇਰਾ। ਉਹਨਾਂ ਨੇ ਐਗਜ਼ਾਮਪਲ ਸਿੱਧੂ ਮੂਸੇਵਾਲੇ ਦੀ ਵੀ ਦਿੱਤੀ ਹੈਗੀ ਵੀ ਕਿਸ ਤਰ੍ਹਾਂ ਦਾ ਇੱਕ ਮਸ਼ਹੂਰ ਫੇਮਸ ਜਿਹੜਾ ਰੈਪਰ ਸੀ ਉਸ ਨੂੰ ਗੋਲੀਆਂ ਮਾਰ ਕੇ ਸ਼ਰੇਆਮ ਮਾਰ ਦਿੱਤਾ ਗਿਆ ਸੀ। ਸੋ ਉਹਦਾ ਨਾਮ ਤਾਂ ਨਹੀਂ ਹਜੇ ਡਿਸਕਲੋਜ਼ ਕੀਤਾ ਗਿਆ, ਪਰ ਇਸ ਬੇਸ ਦੇ ਉੱਤੇ ਉਸਨੇ ਜਿਹੜਾ ਆ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਹੈਗਾ। ਜੀ, ਜੀ। ਅਗਲੀ ਗੱਲ ਕਰੀਏ, ਯੂਰਪ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ ਤਕਰੀਬਨ 10% ਵੱਧ ਗਈਆਂ, ਜਦ ਕਿ ਇੱਕ ਪਾਸੇ ਸਟ੍ਰਾਈਕ ਚੱਲ ਰਹੀ ਹੈਗੀ ਆ। ਆਸਟ੍ਰੇਲੀਆ ਦੀ ਜਿਹੜੀ LNG ਫੈਸਿਲਿਟੀਜ਼ ਆ, ਉੱਥੇ ਸਟ੍ਰਾਈਕ ਹੋਈ ਆ ਤੇ ਯੂਰਪ ਦੇ ਵਿੱਚ ਗੈਸ ਦੀਆਂ ਪ੍ਰਾਈਸਾਂ 10% ਵਧੀਆਂ ਹੈਗੀਆਂ ਆ। ਕਿਉਂਕਿ ਹੁਣ ਰੂਸ ਦੇ ਤੇਲ ਦੇ ਉੱਤੇ ਟੇਕ ਨਹੀਂ ਆ, ਉਹ ਹੌਲੀ-ਹੌਲੀ ਘਟਾ ਰਹੇ ਆ। ਦੂਜੇ ਮੁਲਕਾਂ ਤੋਂ ਯੂਰਪ ਤੇਲ ਜਿਹੜਾ ਆ ਉਹ ਵੱਧ ਲੈ ਰਿਹਾ ਆ। ਪਰ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇਹ ਲੋਕ ਸਟ੍ਰਾਈਕ ਦੇ ਉੱਤੇ ਜਾ ਰਹੇ ਆ ਕਿਉਂਕਿ ਉੱਥੇ ਕੰਮ ਕਰਨ ਵਾਲੇ ਤੇ ਉੱਥੇ ਦੀ ਮੈਨੇਜਮੈਂਟ ਦੇ ਦਰਮਿਆਨ ਕੋਈ ਐਗਰੀਮੈਂਟ ਆ ਅਜੇ ਜਿਹੜਾ ਸਿਰੇ ਨਹੀਂ ਚੜ ਰਿਹਾ ਹੈਗਾ। ਯੂਐਸ ਦਾ એનર્ਜੀ ਜਾਇੰਟ ਸ਼ੈਵਰਨ ਤੇ ਉੱਥੋਂ ਦੀਆਂ ਜਿਹੜੀਆਂ ਯੂਨੀਅਨਸ ਆ ਉਹ ਆਪਸ ਦੇ ਵਿੱਚ ਗੱਲਬਾਤ ਆ ਉਹ ਕਰ ਰਹੀਆਂ ਨੇ। ਸੋ ਕਹਿੰਦੇ ਵੀ ਪ੍ਰੋਡਕਸ਼ਨ ਦੇ ਉੱਤੇ ਹਾਲਟ ਲੱਗਣ ਦੇ ਨਾਲ ਯੂਰਪ ਨੂੰ ਇਸ ਦਾ ਜਿਹੜਾ ਸੇਕ ਆ ਉਹ ਲੱਗ ਰਿਹਾ ਹੈਗਾ ਆ। ਸੋ ਹੁਣ ਦੇਖੋ ਅੱਗੇ ਕੀ ਜਿਹੜਾ ਇਹ ਬਣਦਾ ਆ। ਸ਼ੈਵਰਨ ਆਸਟ੍ਰੇਲੀਆ ਨੇ ਜਿਹੜਾ ਕਿਹਾ ਵੀ ਯੂਨੀਅਨਸ ਬਹੁਤ ਜ਼ਿਆਦਾ ਮੰਗ ਜਿਹੜੀਆਂ ਆ ਉਹ ਕਰ ਰਹੀਆਂ ਆ, ਜਿਹੜੀਆਂ ਮੰਨੀਆਂ ਨਹੀਂ ਜਾ ਸਕਦੀਆਂ ਤੇ ਯੂਨੀਅਨਸ ਕਹਿੰਦੀਆਂ ਵੀ ਸਾਨੂੰ ਫੇਅਰ ਪੇ ਇਸ ਦੇ ਵਿੱਚ ਨਹੀਂ ਮਿਲ ਰਹੀ ਹੈਗੀ। ਸੋ ਲੈਟਸ ਸੀ ਕੀ ਬਣਦਾ ਆ, ਪਰ ਯੂਰਪ ਇਸ ਟਾਈਮ ਕਾਫੀ ਦਬਾਅ 'ਚ ਆ। ਜੀ। ਅਗਲੀ ਖਬਰ ਵੱਲ ਚਲੀਏ। ਆਪਾਂ ਤਾਂ ਜਿਹੜੇ ਸਿੱਖ ਆ ਜਾਂ ਪੰਜਾਬੀ ਆ ਆਪਣੇ ਨਿਆਣਿਆਂ ਨੂੰ ਆਪਣੇ ਜਿਹੜੇ ਹੀਰੋ ਆ ਉਹ ਦੱਸਣ ਤੋਂ ਘਬਰਾਉਂਦੇ ਰਹਿੰਦੇ ਹੈਗੇ ਆ। ਹੁਣ ਪਿਛਲੇ 3 ਕੁ ਦਿਨਾਂ ਤੋਂ ਅਮਰੀਕਾ ਦੇ ਵਿੱਚ ਹਰੀ ਸਿੰਘ ਨਲਵਾ ਹੀ ਹੁੰਦੀ ਜਾ ਰਹੀ ਹੈਗੀ ਆ। ਜਦੋਂ ਤੋਂ ਹੀ ਜੋ ਡੈਲਸ ਕਾਊਬॉयਜ਼ ਦੀ ਜਿਹੜੀ ਟੀਮ ਨੇ ਉਹਨਾਂ ਦੇ ਲੋਕਰ ਰੂਮ ਦੇ ਵਿੱਚ ਇੱਕ ਨਿਹੰਗ ਸਿੰਘ ਦੀ ਜਿਹੜੀ ਡਬਲ ਜਿਹੜੀ ਤਲਵਾਰ ਦੇ ਨਾਲ ਫੋਟੋ ਲਾਈ ਆ, ਉਸ ਤੋਂ ਬਾਅਦ ਜਿਹੜੀਆਂ ਉਹਨਾਂ ਨੂੰ ਹੁੱਡੀਜ਼ ਦਿੱਤੀਆਂ ਗਈਆਂ ਆ, ਉਹਦੇ ਉੱਤੇ ਹੁਣ ਅਮਰੀਕਨ ਚੈਨਲਾਂ ਦੇ ਉੱਤੇ ਬਹਿਸ ਹੋ ਰਹੀ ਹੈਗੀ ਆ। ਇੱਕ ਚੈਨਲ ਨੇ ਪੂਰੀ ਹਿਸਟਰੀ ਸਿੱਖਾਂ ਦੀ 10 ਮਿੰਟ ਦੇ ਹਿਸਾਬ ਦੇ ਨਾਲ ਉਹਨ ਦੱਸੀ ਵੀ ਕਿਸ ਤਰ੍ਹਾਂ ਸਿੱਖਾਂ ਨੇ ਹਰੀ ਸਿੰਘ ਨਲਵਾ ਉਹਨਾਂ ਨੇ ਉੱਥੇ ਰਾਜ ਕੀਤਾ ਅਫਗਾਨਿਸਤਾਨ ਤਾਈਂ। ਉਹ ਤੋਂ ਬਾਅਦ ਕਿਸ ਤਰ੍ਹਾਂ ਵਰਲਡ ਵਾਰ ਦੇ ਵਿੱਚ ਸਿੱਖਾਂ ਨੇ ਹਿੱਸਾ ਲਿਆ। ਹੁਣ ਤੱਕ ਵੀ ਕਿਹੜੇ-ਕਿਹੜੇ ਮੁਲਕ ਨੇ ਜਿੱਥੇ ਸਿੱਖ ਜਨਰਲ ਲੈਵਲ ਤੱਕ ਨਹੀਂ ਪਹੁੰਚੇ। ਸਿੰਗਾਪੁਰ, ਫਿਰ ਉਹਨਾਂ ਨੇ ਕੈਨੇਡਾ ਦਾ ਵੀ ਦੱਸਿਆ ਕਿਸ ਤਰ੍ਹਾਂ ਜਿਹੜੇ ਉੱਥੇ ਦੇ ਡਿਫੈਂਸ ਮਿਨਿਸਟਰ ਜਿਹੜੇ ਸਿੱਖ ਰਹੇ ਆ। ਮਲੇਸ਼ੀਆ ਦਾ, ਇੰਡੀਆ ਦੇ ਵਿੱਚ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਆ ਵੀ ਕਿੰਨੇ ਜਿਹੜੇ ਜਨਰਲ ਆ ਇੰਡੀਆ ਦੇ ਵਿੱਚ ਤਕੜੇ ਰਹੇ ਹੈਗੇ ਆ। ਸੋ ਇਸ ਫਿਗਰ ਨੂੰ ਲੈ ਕੇ ਕਹਿੰਦੇ ਵੀ ਈਵਨ ਜਿਹੜੇ ਪਲੇਅਰਸ ਆ ਉਹਨਾਂ ਨੂੰ ਵੀ ਹੁਣ ਕੱਲੇ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਹਿਸਟਰੀ ਤੇ ਨਾਲ ਦੀ ਨਾਲ ਹਰੀ ਸਿੰਘ ਨਲਵੇ ਉਹਨਾਂ ਦਾ ਪੂਰਾ ਇਤਿਹਾਸ ਉਹ ਪਤਾ ਹੈਗਾ ਆ। ਕਈ ਜਿਹੜੇ ਪੱਤਰਕਾਰ ਆ ਉਹਨਾਂ ਨੂੰ ਪੁੱਛਦੇ ਹੈਗੇ ਆ।
ਜਿਹੜੇ ਕਹਿੰਦੇ ਵੀ ਇਹ ਜਿਹੜੇ ਹਿਸਟੋਰੀਕਲ ਫਿਗਰ ਆ ਇਹੀ ਹਰੀ ਸਿੰਘ ਨਲਵੇ ਹੋਣੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ, ਇਹ ਲੈਜੈਂਡਰੀ ਆ, ਡਿਫਰੈਂਟ ਰੀਜ਼ਨਸ ਕਰਕੇ ਹੋ ਸਕਦੇ ਆ, ਪਰ ਸਿੱਖ ਕਲਚਰ ਦੇ ਵਿੱਚ। ਪਰ ਜਿਹੜਾ ਥੀਮ ਉੱਥੇ ਦੀ ਜਿਹੜੀ ਟੀਮ ਨੇ ਚੁਣਿਆ ਆ ਕਾਰਪੀ ਓਮਨੀਆ, ਉਹਦਾ ਮਕਸਦ ਇਹ ਕਹਿੰਦੇ ਇਹ ਆ ਵੀ ਓਨਰ, ਗਲੋਰੀ ਤੇ ਟ੍ਰਾਇੰਫ, ਸੀਜ਼ ਐਵਰੀਥਿੰਗ। ਸੀਜ਼ ਐਵਰੀਥਿੰਗ, ਤੇ ਕਬਜ਼ੇ ਚ ਲੈ ਲਓ ਤਾਂ ਸਾਰਾ ਕੁਝ ਹੈ ਨਾ। ਤੇ ਸੋ ਜੋ ਇਹਨਾਂ ਨੇ ਕਰਕੇ ਦਿਖਾਇਆ ਸੀ, ਦੇਖੋ ਵੀ ਹਰੀ ਸਿੰਘ ਨਲਵਾ 29 ਅਪ੍ਰੈਲ 1791 ਨੂੰ ਜਨਮੇ ਸੀ ਤੇ 30 ਅਪ੍ਰੈਲ 1837 ਨੂੰ ਉਹਨਾਂ ਦੀ ਜਿਹੜੀ ਆ ਮੌਤ ਹੋਈ ਸੀਗੀ। ਤੇ ਸਿੱਖ ਖਾਲਸਾ ਫੌਜ ਦੇ ਕਮਾਂਡਰ ਇਨ ਚੀਫ ਰਹੇ ਆ ਉਹ, ਸਿੱਖ ਐਮਪਾਇਰ ਦੇ। ਸੋ ਕਿੱਥੋਂ ਇਤਿਹਾਸ ਕੱਢ ਕੇ ਇਹਨਾਂ ਨੇ ਜਿਹੜਾ ਆ ਉਹ ਡੈਲਸ ਕਾਊਬॉयਜ਼ ਜਿਹੜੀ ਇਹਨਾਂ ਦੀ ਮਾਰਕੀਟਿੰਗ ਟੀਮ ਦਾ ਵੀ ਬੜਾ ਵਧੀਆ, ਮੈਂ ਕਹੂੰਗਾ ਵੀ ਵਧੀਆ, ਜਿਹੜੇ ਦੱਸ ਵੀ ਰਹੇ ਆ ਸਹੀ ਢੰਗ ਦੇ ਨਾਲ ਵੀ, ਜਿਹੜਾ ਦੱਸਣਾ ਨਾ ਉਹ ਬਹੁਤ ਜ਼ਰੂਰੀ ਹੁੰਦਾ ਆ। ਵੀ ਨਿਹੰਗ ਸਿੰਘ ਕੀ ਹੁੰਦੇ ਆ, ਖਾਲਸਾ ਜਿਹੜਾ ਇਹ ਕੀ ਆ, ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ, ਫਿਰ ਹਰੀ ਸਿੰਘ ਨਲਵੇ ਬਾਰੇ ਜਿਹੜਾ ਉਹ ਹੋਣਾ, ਸੀਜ਼ ਐਵਰੀਥਿੰਗ। ਦੇਖੋ ਉਹਨਾਂ ਨੇ ਵੀ ਉਹ ਇਤਿਹਾਸ ਪੜ੍ਹਿਆ, ਉਹਦੇ ਵਿੱਚੋਂ ਉਹਨੇ ਪ੍ਰੇਰਨਾ ਲਈ ਆ। ਕਿਉਂਕਿ ਇਹ ਜਿਹੜਾ ਨਵਾਂ ਸਲੋਗਨ ਆਇਆ ਨਾ ਕੈਪਰੀ ਓਮਨੀਆ, ਨਵਾਂ ਜਿਹੜਾ ਇਹਨਾਂ ਦਾ ਡੈਲਸ ਕਾਊਬॉयਜ਼ ਦਾ ਨਵਾਂ ਕੋਚ, ਹੈਡ ਕੋਚ ਮਕਾਰਥੀ, ਉਸ ਦੇ ਦੁਆਰਾ ਜਿਹੜਾ ਇਸ ਨੂੰ ਲਿਆਂਦਾ ਗਿਆ ਹੈਗਾ ਆ ਵੀ ਭਾਈ ਅਸੀਂ ਤਾਂ ਸਭ ਕੁਝ ਸੀਜ਼ ਕਰਨਾ। ਦੇਖ ਉਹਨਾਂ ਦਾ ਮਕਸਦ ਤਾਂ ਜਿੱਤਣਾ ਆ, ਗੇਮ ਨੂੰ ਜਿਹੜਾ ਉਹ ਜਿੱਤਣਾ ਆ, ਪਰ ਉਹਨਾਂ ਦੇ ਲਈ ਜੇ ਪ੍ਰੇਰਨਾ ਸਰੋਤ ਹਰੀ ਸਿੰਘ ਨਲਵੇ ਵਰਗੇ, ਖਾਲਸਾ ਫੌਜ ਵਰਗੇ ਜਿਹੜੇ ਹੋ ਰਹੇ ਹੋਣ, ਨਿਹੰਗ ਸਿੰਘ ਜਿਹੜੇ ਹੋ ਰਹੇ ਹੋਣ, ਤਾਂ ਬੜੀ ਕਮਾਲ ਦੀ ਜਿਹੜੀ ਇਹ ਗੱਲ ਆ। ਦੇਖੋ ਕਿੰਨੇ ਜਾਣਿਆਂ ਨੂੰ ਇਸ ਦੇ ਬਾਰੇ ਪਤਾ ਲੱਗੂਗਾ। ਹਾਂ, ਵਿੱਚ ਹੋਣਗੇ ਕਈ ਕਮਲੇ ਵੀ, ਪੁੱਠੀਆਂ ਸਿੱਧੀਆਂ ਗੱਲਾਂ ਕਰਨ ਵਾਲੇ ਵੀ, ਵਟਐਵਰ ਇਟ ਇਜ਼, ਉਹਨਾਂ ਦਾ ਤੁਸੀਂ ਛੱਡੋ, ਪਰ ਆਈਡੈਂਟਿਟੀ ਨੂੰ ਲੈ ਕੇ ਕਿੰਨਾ ਜਿਹੜਾ ਇਸ ਦੇ ਵਿੱਚ ਪਤਾ ਲੱਗਾ ਆ, ਆਪਣੇ ਕਿੰਨੇ ਪੁਰਾਣੇ ਜਿਹੜੇ ਇਤਿਹਾਸ ਦੇ ਬਾਰੇ ਪਤਾ ਲੱਗਾ। ਜਿੱਥੋਂ ਇਹਦੇ ਵਿੱਚ ਤਾਂ ਕਈ ਆਪਣੇ ਵੀ ਪੰਜਾਬੀ ਕਮਿਊਨਿਟੀ ਵਾਲੇ ਵੀ ਹੋਣੇ ਆ, ਉਹਨਾਂ ਨੇ ਡੈਲਸ ਕਾਊਬॉयਜ਼ ਦਾ ਪੜ੍ਹ ਕੇ ਹੀ ਉਹਨਾਂ ਨੂੰ ਆਪਣੇ ਇਤਿਹਾਸ ਦਾ ਪਤਾ ਲੱਗਾ ਹੋਣਾ। ਸੋ ਇਟਸ ਅ ਰੀਅਲੀ ਗੁੱਡ ਥਿੰਗ। ਅਤੇ ਇਹ ਜਿਹੜਾ ਕਾਰਪੇ ਓਮਨੀਆ ਆ, ਇਹ ਮੋਟੋ ਬਹੁਤ ਵਧੀਆ ਆ, ਸਲੋਗਨ ਬਹੁਤ ਵਧੀਆ ਆ ਵੀ ਸੀਜ਼ ਐਵਰੀਥਿੰਗ। ਤੁਸੀਂ ਕੋਈ ਵੀ ਕੰਮ ਕਰਨ ਜਾ ਰਹੇ ਆ, ਇਹ ਮੋਟੋ ਜਿਹੜਾ ਉਹ ਜ਼ਰੂਰ ਲੈਣਾ ਚਾਹੀਦਾ। ਤੇ ਆਪਾਂ ਨੂੰ ਸਿੱਖ ਇਤਿਹਾਸ ਇਹ ਕਹਿੰਦਾ ਆ ਵੀ ਉਹਨਾਂ ਨੇ ਉਹ ਚੀਜ਼ਾਂ ਕਰਕੇ ਦਿਖਾਈਆਂ ਆ, ਤੇ ਆਪਾਂ ਨੂੰ ਵੀ ਕਰਦੇ ਰਹਿਣਾ ਚਾਹੀਦਾ ਆ। ਅਸੀਂ ਗੁੱਡ ਲੱਕ ਕਹਿੰਦੇ ਆ ਡੈਲਸ ਕਾਊਬॉयਜ਼ ਨੂੰ। ਬਹੁਤ ਸਾਰੇ ਜਿਹੜੇ ਪੰਜਾਬ ਤੋਂ ਆਏ ਆ ਜਾਂ ਪੰਜਾਬੀ ਆ, ਜਿਹੜੇ ਇੱਥੇ ਫੁੱਟਬਾਲ ਦੇਖਦੇ ਆ, ਡੈਲਸ ਕਾਊਬॉयਜ਼ ਦੇ ਹੁਣ ਬੜੇ ਫੈਨ ਆ। ਉਹ ਇਸ ਚੀਜ਼ ਕਰਕੇ ਵੀ ਜਿਹੜੇ ਉਹ ਬਣ ਜਾਣੇ ਆ ਵੀ, ਕਿਉਂਕਿ ਉਹਨਾਂ ਨੇ ਇੱਕ ਸਿੱਖ ਦੀ ਪਛਾਣ, ਇੱਕ ਨਿਹੰਗ ਸਿੰਘ ਦੀ, ਫਿਰ ਹਰੀ ਸਿੰਘ ਨਲਵੇ ਨੂੰ ਜਿਹੜਾ ਉਹ ਥਾਂ ਦੇਣਾ, ਉਹਨੂੰ ਪ੍ਰੇਰਨਾ ਸਰੋਤ ਮੰਨਣਾ, ਉਹ ਲੈ ਕੇ ਆਏ ਆ। ਉਹਦੇ ਨਾਲ ਬਹੁਤ ਸਾਰੇ ਜਿਹੜੇ ਫੈਨ ਹੋਰ ਟੀਮਾਂ ਦੇ ਟੁੱਟ ਕੇ ਉਹਨਾਂ ਵੱਲ ਜਾਣਗੇ, ਤੇ ਜਿਨ੍ਹਾਂ ਨੂੰ ਨਹੀਂ ਵੀ ਪਤਾ, ਉਹ ਨਵੇਂ ਫੈਨ ਵੀ ਇਹਨਾਂ ਦੇ ਜਿਹੜੇ ਜ਼ਰੂਰ ਬਣਨਗੇ। ਦੇਖੋ ਸਿੱਖ ਕੌਮ ਦੇ ਇੱਕ ਬਹਾਦਰ ਦੀ ਜਿਹੜੀ ਆ ਸਟੋਰੀ ਉਹਨਾਂ ਨੇ ਪੂਰੀ ਅਮਰੀਕਾ ਦੇ ਵਿੱਚ ਜਿਹੜੀ ਆ ਪਹੁੰਚਾ ਦਿੱਤੀ ਹੈਗੀ। ਬਿਲਕੁਲ, ਬਿਲਕੁਲ। ਸੋ ਇਹ ਵੀ ਦੱਸਿਆ ਗਿਆ ਵੀ ਕਿੱਦਾਂ ਵਰਲਡ ਵਾਰਾਂ ਦੇ ਵਿੱਚ ਵੀ ਇਹ ਲੜਦੇ ਰਹੇ ਆ, ਇਹ ਯੋਧੇ ਆ, ਅੱਜ ਦੇ ਨਹੀਂ ਸਦੀਆਂ ਤੋਂ ਇਹ ਸਾਰਾ ਕੁਝ ਚੱਲਦਾ ਆ ਰਿਹਾ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਹੁਣ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨਿ ਕੀ ਜੀ। ਸਤਿ ਸ੍ਰੀ ਅਕਾਲ। ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।